ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਕ ਸਰੋਤੇ ਤੇ ਪੰਜਾਬੀ ਰੇਡੀਓ ਪੰਜਾਬੀ ਟੀਵੀ ਵੇਖ ਰਹੇ ਸਾਰੇ ਵਿਊਅਰਸ ਦਾ ਨਿੱਘਾ ਜੀ ਆਖਦੇ ਆ ਇੱਕ ਵਾਰੀ ਫੇਰ ਤੋਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਦੁਨੀਆ ਭਰ ਦੀਆਂ ਟੈਕਨੋਲੋਜੀ ਦੇ ਨਾਲ ਸੰਬੰਧਿਤ ਅਪਡੇਟਸ ਲੈ ਕੇ ਹਾਜ਼ਰ ਹੁੰਦੇ ਆ। ਵੱਖ-ਵੱਖ ਟੈਕਨੋਲੋਜੀ ਦੇ ਵਿੱਚ ਕਿੱਦਾਂ ਕੰਮ ਉਹ ਟੈਕਨੋਲੋਜੀ ਕਰਦੀ ਆ, ਉਸ ਬਾਰੇ ਜਿਹੜੀ ਉਹ ਤੁਹਾਨੂੰ ਚਰਚਾ ਜਿਹੜੀ ਇਸ ਦੇ ਵਿੱਚ ਕਰਦੇ ਹੈਗੇ ਆ। ਰੀਸੈਂਟਲੀ ਆਪਾਂ ਦੇਖਿਆ ਹਰਵਿੰਦਰ, ਈਲਨ ਮਸਕ ਟੈਸਲਾ ਦੇ ਨਾਲ ਜਿਹੜਾ ਉਹ ਜੁੜਿਆ ਆ। ਟੈਸਲਾ ਦਾ ਜਿਹੜਾ CEO ਆ। ਇਲੈਕਟ੍ਰਿਕ ਗੱਡੀਆਂ ਹੁਣ ਪਿਛਲੇ ਕੁਛ ਦਿਨਾਂ ਤੋਂ ਕੁਛ ਜ਼ਿਆਦਾ ਜਿਹੜੀਆਂ ਉਹ ਚਰਚਾ ਦੇ ਵਿੱਚ ਰਹੀਆਂ। ਸੋ ਇਹ ਰਾਈਟ ਟਾਈਮ ਆ ਇੱਕ ਵਾਰੀ ਫਿਰ ਇਲੈਕਟ੍ਰਿਕ ਵਹੀਕਲਸ ਦੀ ਜਿਹੜੀ ਟੈਕਨੋਲੋਜੀ ਆ ਉਸ ਬਾਰੇ ਜਿਹੜੀ ਉਹ ਚਰਚਾ ਕਰਨ ਨੂੰ ਜਿਹੜਾ ਉਹ ਲੈ ਕੇ, ਜਿੱਥੇ ਲੋਕ ਕਹਿੰਦੇ ਆ ਵੀ ਇੱਕ ਗ੍ਰੀਨ ਐਨਰਜੀ ਜਾਂ ਇਹ ਸੋਲਿਊਸ਼ਨ ਕਾਰਬਨ ਤੋਂ ਬਚਾਅ ਦੇ ਲਈ, ਕਾਰਬਨ ਡਾਈਆਕਸਾਈਡ ਜਾਂ ਹਾਰਮਫੁਲ ਗੈਸਿਸ ਤੋਂ ਬਚਣ ਦੇ ਲਈ ਇਲੈਕਟ੍ਰਿਕ ਵਹੀਕਲ ਇੱਕ ਪਾਏਦਾਰ ਸੋਲਿਊਸ਼ਨ ਜਿਹੜਾ ਹੋ ਸਕਦਾ ਆ। ਸੋ ਉਹ ਕਿੱਦਾਂ ਕੰਮ ਕਰਦਾ ਆ, ਫੁੱਲ ਇਲੈਕਟ੍ਰਿਕ ਕੀ ਆ, ਪਲੱਗ ਇਨ ਹਾਈਬ੍ਰਿਡ, ਹੋਰ ਕਈ ਚੀਜ਼ਾਂ ਦੀਆਂ ਵੈਰਾਈਟੀਜ਼ ਜਿਹੜੀਆਂ ਉਸ ਦੇ ਵਿੱਚ ਆਉਂਦੀਆਂ ਆ। ਟੈਰਿਫਸ ਲੱਗ ਰਹੇ ਆ ਆਟੋ ਇੰਡਸਟਰੀ ਦੇ ਉੱਤੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਦਲ ਰਹੀਆਂ ਆ। ਲੋਕਾਂ ਨੇ ਆਪੋ ਆਪਣੇ ਜਿਹੜੇ ਫੈਸਲੇ ਲੈਣੇ ਹੁੰਦੇ ਆ ਵੀ ਕਿਹੜੀ ਗੱਡੀ ਖਰੀਦਣੀ, ਕਿਹੜੀ ਨਹੀਂ ਖਰੀਦਣੀ। ਸੋ ਹੋਪਫੁਲੀ ਇਲੈਕਟ੍ਰਿਕ ਗੱਡੀਆਂ ਬਾਰੇ ਇਸ ਗੱਲਬਾਤ ਦੇ ਨਾਲ ਤੁਹਾਨੂੰ ਹੋਰ ਜਿਹੜੀ ਜਾਣਕਾਰੀ ਆ ਉਹ ਪ੍ਰਾਪਤ ਹੋਵੇਗੀ। ਸੋ ਜਨਰਲ ਓਵਰਵਿਊ ਜਾਣਨਾ ਹੋਵੇ, ਜਨਰਲ ਬਾਰੇ ਤਰੀਕੇ ਦੇ ਨਾਲ ਜਿਹੜੇ ਸਮਝਣਾ ਹੋਵੇ ਇਲੈਕਟ੍ਰਿਕ ਗੱਡੀਆਂ ਦੇ ਬਾਰੇ, ਇਲੈਕਟ੍ਰਿਕ ਵਹੀਕਲਸ ਦੇ ਬਾਰੇ, ਉੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ। ਹਰਵਿੰਦਰ, ਉੱਥੋਂ ਸ਼ੁਰੂ ਕਰੀਏ। ਹਾਂਜੀ ਸਰ, ਧੰਨਵਾਦ ਰਾਜਕਨ। ਆਪਾਂ ਨੇ ਇਹ ਇੰਪੋਰਟੈਂਟ ਟੌਪਿਕ ਆਪਾਂ ਪਹਿਲਾਂ ਵੀ ਇੱਕ ਵਾਰੀ ਡਿਸਕਸ ਕੀਤਾ। ਉਹਦੇ ਵਿੱਚ ਕੁਛ ਹੁਣ ਕਾਫੀ ਚੇਂਜਿਸ ਆਏ, ਨਵੀਂ ਟੈਕਨੋਲੋਜੀ ਹੈ ਨਾ, ਅਪਡੇਟ ਸਾਡੇ ਕੋਲ ਡੇਟਾ ਵੀ ਆਇਆ ਤੇ ਆਪਾਂ ਉਹਨੂੰ ਅਪਡੇਟ ਕੋਸ਼ਿਸ਼ ਕਰਾਂਗੇ ਆਪਣੇ ਸਰੋਤੇ ਤੇ ਵਿਊਅਰਸ ਵਾਸਤੇ, ਤਾਂ ਕਿ ਜਿਹੜੀ ਗੱਲਬਾਤ ਚੰਗੀ ਤਰੀਕੇ ਦੇ ਨਾਲ ਸਮਝ ਆ ਜਾਏ ਤੇ ਕੋਈ ਜੇ ਡਿਸੀਜਨ ਬਣਾਉਣ ਜਾ ਰਿਹਾ ਸਾਨੂੰ ਇਹਦੇ ਅੱਜ ਕੱਲ ਗੱਲਾਂ ਬਾਤਾਂ ਦੇ ਵਿੱਚ ਇਹ ਵੀ ਹੈ ਨਾ ਕਿ 25% ਟੈਰਿਫ ਹੋਰ ਲੱਗ ਰਿਹਾ ਕਾਰਾਂ ਦੇ ਉੱਤੇ। ਤੇ ਉਹਦੇ ਵਿੱਚ ਵੀ ਜਿਹੜੇ ਲੋਕੀ ਕਾਰ ਲੈਣਾ ਚਾਹੁੰਦੇ ਆ ਹਨਾ, ਇਨਕਲੂਡਿੰਗ ਜਿਹੜੇ ਮੇਰੇ ਕਈ ਖਾਸ ਦੋਸਤ ਉਹ ਕਹਿੰਦੇ ਯਾਰ ਬੈਟਰੀ ਵਾਲਾ ਲਈਏ ਨਾ ਲਈਏ ਹਨਾ, ਕਿੱਦਾਂ ਕਰੀਏ। ਸੋ ਇਹ ਬਾਏ ਦ ਐਂਡ ਆਫ ਦ ਡੇ ਡਿਸੀਜਨ ਤਾਂ ਬੜਾ ਪਰਸਨਲ ਹੁੰਦਾ, ਕਿਹੜਾ ਲੈਣਾ ਕਿਹੜਾ ਨਹੀਂ ਲੈਣਾ, ਤੁਹਾਡੀ ਫੈਮਿਲੀ ਦੇ ਲਈ ਤੁਹਾਡੀ ਨੀਡਸ ਕਿੱਦਾਂ ਦੀਆਂ। ਪਰ ਉਹ ਸਾਰੀਆਂ ਆਪਾਂ ਗੱਲਬਾਤਾਂ ਦੀ ਕੋਸ਼ਿਸ਼ ਕਰਾਂਗੇ, ਆਪਾਂ ਇੱਥੇ ਡਿਸਕਸ ਕਰੀਏ। ਕੁਛ ਲੋਕਾਂ ਨੂੰ ਇਨਵਾਇਰਮੈਂਟ ਦੇ ਨਾਲ ਕੰਸਰਨ ਹੁੰਦੇ ਆ, ਕੁਛ ਲੋਕੀ ਜਿਹੜੇ ਪੋਲੀਟੀਕਲੀ ਉਹਨਾਂ ਨੂੰ ਅਲਾਈਨਮੈਂਟ ਹੁੰਦੀ ਆ, ਜਿਹੜਾ ਅੱਜ ਕੱਲ ਕਾਫੀ ਦੇਖ ਰਹੇ ਆ ਆਪਾਂ ਈਲਨ ਮਸਕ ਦੇ ਨਾਲ। ਕੁਛ ਲੋਕੀ ਆਪਣੀ ਕਨਵੀਨੀਅੰਸ ਦੇ ਅਕੋਰਡਿੰਗ ਦੇਖਦੇ ਆ, ਕਾਸਟ ਵੀ ਇੱਕ ਵੱਡਾ ਫੈਕਟਰ ਹੁੰਦਾ। ਸੋ ਕਾਫੀ ਨਾ ਇਦਾਂ ਦੇ ਆਪਾਂ ਗੱਲਾਂ ਬਾਤਾਂ ਉੱਤੇ ਜਿਹੜੀ ਅੱਜ ਗੱਲਬਾਤ ਕਰਨੀ ਤਾਂ ਕਿ ਤੁਸੀਂ ਇੱਕ ਵਧੀਆ ਡਿਸੀਜਨ ਜਿਹੜਾ ਉਹਨੂੰ ਮੇਕ ਕਰ ਸਕੋ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਜਦੋਂ ਜਿਹੜੀ ਕਾਰਾਂ ਆਪਣੇ ਸਾਹਮਣੇ ਆਉਂਦੀਆਂ ਇਨ ਜਨਰਲ ਹੈ ਨਾ, ਅੱਜ ਤੋਂ ਤਕਰੀਬਨ 200-250 ਸਾਲ ਪਹਿਲਾਂ, ਤੇ ਜਦੋਂ ਜਿਹੜਾ ਫਿਊਲ ਆ ਉਹਦੇ ਨਾਲ ਆਪਾਂ ਕਾਰਾਂ ਚਲਾਉਣ ਦੀ ਗੱਲ ਹੁੰਦੀ ਹੈ ਨਾ, ਤਰ੍ਹਾਂ ਦੇ ਪਹਿਲਾਂ ਫਿਊਲ ਵੀ ਵੱਖ-ਵੱਖ ਤਰੀਕੇ ਦੇ ਆਉਂਦੇ ਆ ਹਨਾ। ਪਹਿਲਾਂ ਫਿਰ ਸਟੀਮ ਇੰਜਨ ਆਉਂਦੇ ਆ, ਸਟੀਮ ਇੰਜਨ ਤੋਂ ਬਾਅਦ ਫਿਰ ਜਿਹੜੇ ਗੈਸੋਲੀਨ ਟਾਈਪ ਦੇ ਜਿਹੜੇ ਫਿਊਲ ਆਉਂਦੇ ਆ। ਹੋਰ ਵੀ ਫਿਊਲ ਹੈਗੇ ਆ, ਪਰ ਚਲੋ ਅੱਜ ਆਪਣੇ ਟੌਪਿਕ ਉਦਾਂ ਦਾ ਹੈ ਨਹੀਂ ਆ ਕਿ ਉਹਨਾਂ ਦੇ ਉੱਤੇ ਵੀ ਆਪਾਂ ਜਿਹੜੀ ਪੁਰਾਣੇ ਸਮੇਂ ਦੇ ਵਿੱਚ ਗੱਲਬਾਤ ਕਰੀਏ। ਸੋ ਸ਼ੁਰੂ ਤੋਂ ਰਾਜ ਕਰਨ ਕੋਸ਼ਿਸ਼ ਇਹ ਰਹੀ ਆ ਕਿ ਜਿਹੜੇ ਫਿਊਲ ਪ੍ਰੋਵਾਈਡਰ ਸੀ, ਗੈਸੋਲੀਨ ਪ੍ਰੋਵਾਈਡਰ ਕਹਿ ਲਓ ਹਨਾ, ਆਪਾਂ ਆਪਣੇ 50-100 ਸਾਲ ਪੁਰਾਣੀ ਗੱਲ ਹੀ ਕਰਦੇ ਹਾਂ, ਤੇ ਉਹਦੇ ਵਿੱਚ ਉਹਨਾਂ ਦਾ ਵੱਧ ਤੋਂ ਵੱਧ ਇਹ ਕੋਸ਼ਿਸ਼ ਰਹੀ ਆ ਵੀ ਲੋਕੀ ਜਿਹੜੇ ਇਹਨੂੰ ਯੂਜ਼ ਕਰਨ। ਪਰ ਓਵਰ ਦਾ ਪੀਰੀਅਡ ਆਫ ਟਾਈਮ ਆਪਾਂ 50-60s ਦੇ ਵਿੱਚ ਜਦੋਂ ਕਾਰਾਂ ਦਾ ਕਾਫੀ ਜ਼ੋਰ ਫੜਨਾ ਸ਼ੁਰੂ ਹੋਇਆ, ਲੇਟ 40s ਤੋਂ ਹੀ ਕਹਿ ਲਓ, ਖਾਸ ਤੌਰ ਤੇ ਜਿਹੜਾ US ਰਿਸੈਸ਼ਨ, ਜਿਹੜਾ ਡੈਕੇਡਸ ਆਫ ਰਿਸੈਸ਼ਨ 12 ਸਾਲ ਜਿਹੜਾ ਚੱਲਿਆ ਹਨਾ, ਉਸ ਤੋਂ ਬਾਅਦ ਕਾਰਾਂ ਨੇ ਕਾਫੀ ਜ਼ੋਰ ਫੜਿਆ। ਜਿਹੜਾ ਮਿਡ ਵੈਸਟ ਅਮਰੀਕਾ ਦਾ ਹਿੱਸਾ, ਉਹਦੇ ਵਿੱਚ ਕਾਰਾਂ ਬਣਨੀਆਂ ਸ਼ੁਰੂ ਹੋਈਆਂ ਕਾਫੀ ਜ਼ੋਰਾਂ ਦੇ ਨਾਲ। ਤੇ ਉਸ ਤੋਂ ਬਾਅਦ ਇਹ ਦੇਖਣ ਚ ਮਿਲਿਆ ਵੀ ਜਿੱਥੇ ਜਿੱਥੇ ਕਾਰਾਂ ਦਾ ਚੱਕਰ ਜ਼ਿਆਦਾ, ਜਿੱਥੇ ਕਾਰਾਂ ਦੀ ਕੰਸੈਂਟਰੇਸ਼ਨ ਜ਼ਿਆਦਾ ਹੋਈ ਹੈ ਨਾ, ਤੇ ਉੱਥੇ ਜਿਹੜੇ ਏਅਰ ਪੋਲਿਊਸ਼ਨ ਦੀ ਕਾਫੀ ਸਮੱਸਿਆ ਆਈ ਹਨਾ। ਤੇ ਉਹਦੇ ਕਈ ਜਿਹੜੇ ਰਾਹ ਰਸਤੇ ਆ ਉਹ ਲੱਭਣੇ ਸ਼ੁਰੂ ਹੋਏ ਕਿ ਇੱਕ ਪਹਿਲਾਂ ਲੈਡ ਜਿੱਦਾਂ ਇਹਦੇ ਵਿੱਚੋਂ ਹਟਾਈ ਗਈ ਹੈ ਨਾ, ਤੇ EPA ਬਣੀ ਜਿਹੜੀ ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ, ਉਹਨੇ ਹੌਲੀ ਇੰਪਰੂਵਮੈਂਟ ਜਿਹੜੀ ਕਰਨੀ ਸ਼ੁਰੂ ਕੀਤੀ। ਸੋ ਉਸ ਤੋਂ ਬਾਅਦ ਬੈਟਰੀਜ਼ ਦਾ ਜਿਹੜਾ ਜ਼ੋਰ ਚੱਲਿਆ, ਨਵੇਂ ਤਰ੍ਹਾਂ ਦੇ ਫਿਊਲ ਜਿਹੜੇ ਲੱਭਣੇ ਸ਼ੁਰੂ ਕੀਤੇ, ਕਲੀਨ ਫਿਊਲ ਦਾ ਜਿੱਦਾਂ ਨਾਂ ਹੈ ਨਾ, ਗੈਸੋਲੀਨ ਦੇ ਵਿੱਚ ਫਿਰ ਹੋਰ ਵੀ ਤਰ੍ਹਾਂ ਦੇ ਕਲੀਨ ਫਿਊਲਸ ਆ ਗਏ। ਸੋ ਇਦਾਂ ਦੀ ਚੀਜ਼ਾਂ। ਪਰ ਇਹ ਚੀਜ਼ ਹਮੇਸ਼ਾ ਰਹੀ ਹੈ ਕਿ ਜਿਹੜੀ ਬੈਟਰੀ ਪਾਵਰਡ ਆਪਾਂ ਕਿਉਂ ਨਾ ਬਣਾਇਆ ਜਾਏ ਹਨਾ। ਪਰ ਸ਼ੁਰੂ ਤੋਂ ਨਾ ਤੇ ਪਹਿਲਾਂ ਆਈਡੀਆ ਬਹੁਤ ਪੁਰਾਣਾ, ਪਰ ਨਾ ਤੇ ਪਹਿਲਾਂ ਟੈਕਨੋਲੋਜੀ ਅਵੇਲੇਬਲ ਸੀ,
ਤੇ ਨਾ ਹੀ ਇੰਨੀ ਮੈਸ ਪ੍ਰੋਡਕਸ਼ਨ ਦੇ ਵਿੱਚ ਯਾਨੀ ਕਿ ਜਦੋਂ ਟੈਕਨੋਲੋਜੀ ਵੀ ਆ ਗਈ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਕਾਸਟ ਇਫੈਕਟਿਵਨੈਸ ਆ ਉਹ ਉਨੀ ਨਹੀਂ ਸੀ ਵੀ ਆਪਾਂ ਬੈਟਰੀ ਆਪਰੇਟਡ ਜੇ ਵਹੀਕਲ ਆ ਬਣਨੇ ਸ਼ੁਰੂ ਹੋਏ। ਸੋ ਇਹ 2000 ਦੇ ਵਿੱਚ ਜਿਹੜਾ ਇਸ ਮੰਗ ਨੇ ਦੁਬਾਰਾ ਜਦੋਂ ਜ਼ੋਰ ਫੜਨਾ ਸ਼ੁਰੂ ਕੀਤਾ ਤੇ ਖਾਸ ਤੌਰ ਦੇ ਉੱਤੇ ਰਾਜਕਰਨ ਵੈਸੇ ਤਾਂ ਕਾਫੀ ਜਿਹੜੀਆਂ ਪੈਰਲਲ ਆਈ ਪਰ ਟੈਸਲਾ ਨੇ ਇਹਦੇ ਵਿੱਚ ਵੱਡੀ ਲੀਪ ਲਈ। ਉਹਦੇ ਹੋਰ ਵੀ ਕਾਰਨ ਸੀ। ਇੱਕ ਕਾਰਨ ਇਹ ਸੀ ਕਿ US ਮੈਨੂਫੈਕਚਰਡ ਸੀ ਤੇ US ਦੇ ਵਿੱਚ ਪਿਛਲੇ ਤਕਰੀਬਨ ਕਾਫੀ ਸਮੇਂ ਤੋਂ ਜਿਹੜਾ ਇਨਵਾਇਰਨਮੈਂਟ ਦੇ ਉੱਤੇ ਬਹੁਤ ਜ਼ੋਰ ਆ ਤੇ ਉਹਦੇ ਕਰਕੇ ਇਹਨੂੰ ਇੱਕ ਕਲੀਨ ਆਲਟਰਨੇਟਿਵ ਜਿਹੜਾ ਉਹ ਵੇਖਿਆ ਗਿਆ। ਸੋ ਓਵਰਆਲ ਜਿਹੜੀ ਆਪਾਂ ਗੱਲਬਾਤ ਕਰੀਏ ਭਾਵੇਂ ਉਹ ਹਨਾ ਉਹਦੇ ਵਿੱਚ ਕੰਟਰੋਵਰਸੀ ਹੈਗੀ ਵੀ ਓਵਰਆਲ ਬਿਲਡਿੰਗ ਪ੍ਰੋਸੈਸ ਆਫ ਇਲੈਕਟ੍ਰੀਕਲ ਵਹੀਕਲ ਜਿਹੜੇ ਆ ਉਹ ਇਨਵਾਇਰਨਮੈਂਟਲ ਫ੍ਰੈਂਡਲੀ ਹੈ ਕਿ ਨਹੀਂ ਹੈ, ਉਹ ਇੱਕ ਡਿਫਰੈਂਟ ਗੱਲ ਆ। ਪਰ ਇਹ ਗੱਲ ਪੱਕੀ ਹੈ ਵੀ ਜਿੱਥੇ ਉਹ ਚੱਲਦੇ ਆ ਐਟਲੀਸਟ ਉੱਥੇ ਉਹ ਪੋਲਿਊਸ਼ਨ ਨਹੀਂ ਕ੍ਰੀਏਟ ਕਰਦੇ। ਲੀਥੀਅਮ ਦੀ ਮਾਈਨਿੰਗ ਦੇ ਵਿੱਚ ਕਿੰਨਾ ਪਾਣੀ ਜਾਂ ਹੋਰ ਨੈਚੁਰਲ ਰਿਸੋਰਸਿਸ ਯੂਜ਼ ਹੁੰਦੇ ਉਹ ਇੱਕ ਅਲੱਗਾ ਗੱਲ ਆ। ਪਰ ਇੱਕ ਚੀਜ਼ ਸਾਡੇ ਸਾਹਮਣੇ ਹੈ ਵੀ ਜੇ ਅਸੀਂ ਹੁਣ ਕੈਲੀਫੋਰਨੀਆ ਦੇ ਵਿੱਚ ਚਲਾਉਂਦੇ ਆ ਹਨਾ, ਅਸੀਂ ਬੇ ਏਰੀਆ ਵਿੱਚ ਚਲਾਉਂਦੇ ਜਿੱਥੇ ਵੀ ਉਹ ਕਾਰ ਚੱਲਦੀ ਕਿਉਂਕਿ ਟੇਲ ਪਾਈਪ ਐਮਿਸ਼ਨ ਕੋਈ ਨਹੀਂ ਹੈਗਾ। ਸੋ ਬੈਟਰੀ ਆਪਰੇਟਡ ਵਹੀਕਲ ਜਿਹੜੇ ਆ ਉਹਦੇ ਤੇ ਇਹਨਾਂ ਨੇ ਇਸ ਤਰ੍ਹਾਂ ਦੀ ਪਪੂਲੈਰਿਟੀ ਲਈ। ਸੋ ਇਹਦੇ ਨਾਲ ਆਪਾਂ ਇਕੱਲੇ ਬੈਟਰੀ ਆਪਰੇਟਡ ਵਹੀਕਲ ਦੀ ਵੀ ਗੱਲ ਨਹੀਂ ਕਰਨੀ, ਆਪਾਂ ਹੋਰ ਵੀ ਤਰ੍ਹਾਂ ਦੇ ਕਾਫੀ ਜਿਹੜੇ ਅਵੇਲੇਬਲ ਆਪਾਂ ਸੋ ਆਪਟੀਮਾਈਜ਼ੇਸ਼ਨ ਦਾ ਜਿਹੜਾ ਕਾਫੀ ਓਵਰਆਲ ਜਿਹੜੀ ਇੰਪਰੂਵਮੈਂਟ ਪਾਸੇ ਨੂੰ ਤੁਰੇ ਹੈ ਨਾ। ਸਭ ਤੋਂ ਪਹਿਲਾਂ ਜਿਹੜੀ ਕਾਰਾਂ ਦੀ ਹੁੰਦੀ ਸੀ ਜਿਹੜੇ US ਦੇ ਵਿੱਚ ਤਕਰੀਬਨ 25-30 ਸਾਲ ਤੋਂ ਪੁਰਾਣੇ ਲੋਕ ਰਹਿੰਦੇ ਉਹਨਾਂ ਨੂੰ ਇਹ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਈਵਨ ਅਰਲੀ 90s ਦੇ ਵਿੱਚ ਵੀ ਅਰਲੀ 2000 ਤੱਕ ਗੈਸ ਗਜ਼ਲਿੰਗ SUVs ਜ਼ਿਆਦਾ ਹੁੰਦੀਆਂ ਸੀ ਜਿਹਨਾਂ ਦੀ ਮਾਈਲੇਜ ਬਹੁਤ ਥੋੜੀ ਹੁੰਦੀ ਸੀ। US ਦੇ ਵਿੱਚ ਗੈਸ ਪ੍ਰਾਈਸਿਸ ਜਿਹੜੇ ਉਹ ਕੰਪੈਰੀਟਿਵਲੀ ਚੀਪ ਰਹੇ ਆ ਹੁੰਦੇ ਸੀ ਜਦੋਂ ਤੇ ਪਰ ਉਸ ਤੋਂ ਬਾਅਦ ਟੈਕਨੋਲੋਜੀ ਜਿਹੜੀਆਂ ਇਨੋਵੇਸ਼ਨ ਤਾਂ ਹੁੰਦੀ ਰਹੀ ਆ ਪਰ ਇਹ ਮੰਨਿਆ ਜਾਂਦਾ ਕਿ ਕਾਫੀ ਜਿਹੜੇ ਜਿਹੜੀਆਂ ਫਿਊਲ ਜਿਹੜੀ ਵਾਲੀ ਕੰਪਨੀਜ਼ ਆ ਉਹ ਇਦਾਂ ਦੇ ਪੇਟੈਂਟਸ ਨੂੰ ਸਾਹਮਣੇ ਨਹੀਂ ਉਹਨਾਂ ਆਉਣ ਦਿੱਤਾ ਜਿਹਦੇ ਕਰਕੇ ਜਿਹੜੀ ਕਾਰਾਂ ਦੀ ਪਰਫਾਰਮੈਂਸ ਵਧੀ ਹੋਵੇ। ਉਸ ਤੋਂ ਬਾਅਦ ਇੱਕ ਹੈ ਨਾ ਹੋਰ ਆਪਟੀਮਾਈਜ਼ੇਸ਼ਨ ਦੇ ਵੱਲ ਉਹਦੇ ਵੱਲ ਚੱਲੀਏ ਤੇ ਫਿਰ ਹਾਈਬ੍ਰਿਡ ਜਿਹੜੇ ਆਉਣੇ ਸ਼ੁਰੂ ਹੋਏ ਹੈ ਨਾ। ਉਹਨਾਂ ਦੇ ਵਿੱਚ ਮਕੈਨੀਕਲੀ ਤੁਸੀਂ ਜਿਹੜੀ ਇੰਟਰਨਲ ਚੱਲਦੀ ਤਾਂ ਇੰਟਰਨਲ ਕੰਬਸ਼ਨ ਇੰਜਨ ਦੇ ਉੱਤੇ ਹੀ ਆ ਤੇ ਨਾਲ ਦੀ ਨਾਲ ਇਲੈਕਟ੍ਰੀਕਲ ਉਹਦੇ ਮੋਟਰ ਹੁੰਦੀ ਆ ਤੇ ਪਰ ਉਹਦੇ ਨਾਲ ਇਹ ਆ ਵੀ ਉਹਦੀ ਪਰਫਾਰਮੈਂਸ ਬਹੁਤ ਵੱਧ ਜਾਂਦੀ ਆ ਹੈ ਨਾ। ਹਾਈਬ੍ਰਿਡ ਵੀ ਜਿਹੜੇ ਵਹੀਕਲ ਆ ਉਹਨਾਂ ਦੀ ਕਾਸਟ ਤਾਂ ਥੋੜੀ ਜ਼ਰੂਰ ਆਮ ਵਹੀਕਲ ਨਾਲੋਂ ਜਿਹੜੀ ਫਿਊਲ ਵਾਲੇ ਵਹੀਕਲ ਤੋਂ ਜ਼ਿਆਦਾ ਹੁੰਦੀ ਆ ਪਰ ਉਹਦੇ ਵਿੱਚ ਕੰਬੀਨੇਸ਼ਨ ਹੁੰਦਾ ਬਹੁਤ ਇਲੈਕਟ੍ਰੀਕਲ ਮੋਟਰ ਦਾ ਤੇ ਕੰਬਸ਼ਨ ਇੰਜਨ ਦਾ ਜਿਹਦੇ ਕਰਕੇ ਓਵਰਆਲ ਉਹਦੀ ਜਿਹੜੀ ਰੇਂਜ ਆ ਵੱਧ ਜਾਂਦੀ ਹੈ ਤੇ ਫਿਊਲ ਐਫੀਸ਼ੀਐਂਸੀ ਦੇ ਵਿੱਚ ਸਾਡੀ ਹੈਲਪ ਕਰਦੀ ਆ। ਸੋ ਅਪਫਰੰਟ ਜਿਹੜੇ ਲੋਕੀ ਬਹੁਤ ਜ਼ਿਆਦਾ ਲੰਮਾ ਸਫ਼ਰ ਕਰਦੇ ਆ ਹਨਾ ਪਰਸਨਲ ਕਾਰਨਾਂ ਕਰਕੇ ਜਾਂ ਹੋਰ ਵੀ ਕੋਈ ਤੇ ਉਹਨਾਂ ਦੇ ਲਈ ਫਿਰ ਹਾਈਬ੍ਰਿਡ ਜਿਹੜੇ ਵਹੀਕਲ ਆ ਉਹ ਕਾਫੀ ਜ਼ਿਆਦਾ ਪਪੂਲਰ ਹੋਏ। ਸੋ ਉਸ ਤੋਂ ਬਾਅਦ ਫਿਰ ਗੱਲਬਾਤ ਆ ਗਈ ਆਪਣੇ ਬੈਟਰੀ ਆਪਰੇਟਡ ਵਹੀਕਲ ਦੀ ਜਿਹਦੀ ਆਪਾਂ ਪਹਿਲਾਂ ਗੱਲਬਾਤ ਕੀਤੀ। ਉਹ ਸਾਨੂੰ ਪਤਾ ਕਿ ਟੈਸਲਾ ਦੇ ਆਉਣ ਤੋਂ ਬਾਅਦ ਹੈ ਨਾ ਇੱਕ ਸਟੇਟਸ ਸਿੰਬਲ ਟਾਈਪ ਹੀ ਬਣ ਗਿਆ ਜਿਹੜਾ ਇੱਕ ਟਾਈਮ ਤੇ ਪਹਿਲਾਂ ਪ੍ਰੀਅਸ ਹੁੰਦਾ ਸੀ। ਹਾਂਜੀ ਸੋ ਉਦਾਂ ਵੀ ਨੀਸਾਨ ਦੇ ਲੀਫ ਕਾਫੀ ਪਪੂਲਰ ਸੀ ਹੈ ਨਾ। ਇਦਾਂ ਦੀ ਗਵਰਨਮੈਂਟ ਫੰਡਿੰਗ ਦੇ ਨਾਲ ਇਹਨੂੰ ਅਨੇਬਲ ਕੀਤਾ ਗਿਆ। ਇਹ ਕਾਫੀ ਜ਼ਿਆਦਾ ਪਪੂਲਰ ਹੋਈਆਂ। ਸ਼ੈਵੀ ਦੀ ਬੋਲਟ ਆਈ ਉਹ ਵੀ ਕਾਫੀ ਪਪੂਲਰ ਸੀ। ਟੈਸਲਾ ਦਾ ਮਾਡਲ 3 ਉਹਦੇ ਕੰਪੈਰੀਟਿਵਲੀ ਪਪੂਲਰ ਆਇਆ। ਹੁਣ ਰਾਜਕਰਨ ਇੱਥੇ ਕੀ ਸਮੱਸਿਆ ਆਈ ਉਸ ਤੋਂ ਬਾਅਦ ਚਲੋ ਹੁਣ ਤਾਂ ਫਿਰ ਵੀ ਥੋੜਾ ਜਿਹਾ ਠੀਕ ਆ ਪਰ ਇੱਕ ਇਨਫਰਾਸਟ੍ਰਕਚਰ ਦੀ ਵੀ ਉੱਥੇ ਗੱਲਬਾਤ ਆ ਗਈ। ਇਨਫਰਾਸਟ੍ਰਕਚਰ ਬੈਟਰੀ ਆਪਰੇਟ ਕਰਨ ਦਾ ਹੈ ਨਾ। ਜੇ ਕਿਤੇ ਮੰਨ ਲਓ ਚੱਲਦੇ ਬੈਟਰੀ ਤੁਹਾਡੀ ਖਤਮ ਹੋ ਜਾਂਦੀ ਤੇ ਫਿਰ ਤੁਸੀਂ ਉਹਨੂੰ ਕੀ ਕਰੋਗੇ ਹੈ ਨਾ। ਉਹ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਬਹੁਤ ਇਹ ਚੀਜ਼ ਆਈ ਕਿ ਆਪਾਂ ਜੇ ਚਾਰਜਿੰਗ ਅਵੇਲੇਬਲ ਆ ਨਹੀਂ ਅਵੇਲੇਬਲ ਤੇ ਫਿਰ ਆਪਾਂ ਕੀ ਕਰਾਂਗੇ ਨਾ। ਰੇਂਜ ਐਂਗਜ਼ਾਇਟੀ ਦਾ ਨਾਮ ਦਿੱਤਾ ਜਾਂਦਾ ਹੈ ਨਾ। ਸੋ ਉਹਦਾ ਫਿਰ ਹੱਲ ਕੱਢਣ ਦੇ ਵਾਸਤੇ ਟੈਕਨੋਲੋਜਿਸਟ ਨਵਾਂ ਆਈਡੀਆ ਲੈ ਕੇ ਆਏ ਜਿਹਨੂੰ ਕਹਿੰਦੇ ਪਲੱਗ ਇਨ ਹਾਈਬ੍ਰਿਡ ਇਲੈਕਟ੍ਰੀਕਲ ਵਹੀਕਲ। ਠੀਕ ਆ ਸੋ ਬੇਸਿਕਲੀ ਉਹਦੇ ਚ ਦੋਨੋਂ ਹੀ ਹੁੰਦੇ ਆ ਇਲੈਕਟ੍ਰੀਕਲ ਮੋਟਰ ਵੀ ਤੇ ਇੰਟਰਨਲ ਕੰਬਸ਼ਨ ਇੰਜਨ ਵੀ। ਸੋ ਉਹ ਚੱਲਦਾ ਇਸ ਹਿਸਾਬ ਦੇ ਨਾਲ ਆ ਕਿ ਪਹਿਲਾਂ ਜਿਹੜਾ ਉਹਨਾਂ ਜਿਹੜੀ ਰੇਂਜ ਆ ਉਹ ਇਲੈਕਟ੍ਰੀਕਲ ਮੋਟਰ ਦੇ ਹਿਸਾਬ ਨਾਲ ਚੱਲਣੀ ਪਰ ਜਦੋਂ ਤੁਹਾਡੀ ਬੈਟਰੀ ਜਿਹੜੀ ਉਹ ਐਗਜ਼ੌਸਟ ਹੋ ਜਾਂਦੀ ਆ ਫਿਰ ਉਹ ਗੈਸੋਲੀਨ ਪਾਵਰ ਜਿਹੜੀ ਉਹਦੀ ਬੈਕਅਪ ਬਣ ਜਾਂਦੀ ਆ। ਸੋ ਖਾਸ ਇਹ ਕਾਫੀ ਪਪੂਲਰ ਉਹਨਾਂ ਲੋਕਾਂ ਦੇ ਲਈ ਹੋਏ ਜਿਨ੍ਹਾਂ ਦੀ ਜਿਹੜੀ ਕਮਿਊਟ ਸੀ ਉਹ 20 ਤੋਂ ਲੈ ਕੇ 50 ਮੀਲ ਤੱਕ ਸੀ। ਹਾਂਜੀ ਠੀਕ ਹੈ। ਸੋ ਇੱਕ ਬੈਟਰੀ ਆਪਰੇਟਡ ਵਹੀਕਲ ਹੈਗਾ ਪਰ ਬੈਕਅਪ ਵੀ ਤੁਹਾਡੇ ਕੋਲ ਹੈਗਾ ਗੈਸ ਹੈਗਾ ਹੈ ਨਾ। ਸੋ ਇਹ ਪਲੱਗ ਇਨ ਇਹਨੂੰ ਕਹਿੰਦੇ ਪਲੱਗ ਇਨ ਹਾਈਬ੍ਰਿਡ ਇਲੈਕਟ੍ਰੀਕਲ ਵਹੀਕਲਸ। ਠੀਕ ਹੈ। ਸੋ ਇਹਦੇ ਵਿੱਚ ਪ੍ਰਾਇਮਰਲੀ ਟੋਯੋਟਾ ਦੀ ਪ੍ਰੀਅਸ ਪ੍ਰਾਈਮ ਪ੍ਰੀਅਸ ਤਾਂ ਤੁਸੀਂ ਪਹਿਲਾਂ ਨਾਲ ਹੈ ਪ੍ਰੀਅਸ ਪ੍ਰਾਈਮ ਹਾਈਬ੍ਰਿਡ ਵਹੀਕਲ ਆਉਂਦੀ ਪਪੂਲਰ ਜਿਹੜੀਆਂ ਹੋਈਆਂ। ਮਿਤਸੂਬਿਸ਼ੀ ਦਾ ਆਊਟਲੈਂਡਰ ਫੋਰਡ ਐਸਕੇਪ ਦਾ ਵੀ ਜਿਹੜੀ ਐਸਕੇਪ ਦਾ ਵੀ ਇੱਕ ਪਲੱਗ ਇਨ ਹਾਈਬ੍ਰਿਡ ਵਰਜ਼ਨ ਆਇਆ ਉਹ ਕਾਫੀ ਜ਼ਿਆਦਾ ਪਪੂਲਰ ਹੋਇਆ। ਸੋ ਪਲੱਗ ਇਨ ਹਾਈਬ੍ਰਿਡ ਦੇ ਵਿੱਚ
ਚਾਰਜ ਨਹੀਂ ਕਰਨੀ ਹੁੰਦੀ, ਪਰ ਉਹ ਚਾਰਜ ਗੈਸੋਲੀਨ ਇੰਜਨ ਨਹੀਂ ਤੋਂ ਉਹਨੂੰ ਹੁੰਦੀ, ਚਾਰਜ ਕਰਨਾ ਪੈਂਦਾ ਜੀ। ਉਹ ਚਾਰਜ ਕਰਨ ਵਾਲੀ ਆ ਮੇਨ ਜਿਹੜੀ ਹਾਂਜੀ ਆ। ਹਾਂਜੀ ਐਜ਼ ਦ ਚਾਰਜਿੰਗ ਨੇਮ ਸਟੇਸ਼ਨ ਸੁਜੈਸਟ। ਜਸਟ ਲਾਈਕ ਰੈਗੂਲਰ ਇਲੈਕਟ੍ਰੀਕਲ ਵਹੀਕਲ ਹੁੰਦਾ ਬੇਸਿਕਲੀ ਇੱਕ ਬੈਟਰੀ ਆਪਰੇਟਡ ਵਹੀਕਲ ਹੀ ਹੈ ਪ੍ਰਾਇਮਰੀਲੀ। ਪਰ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਨਾ, ਜਿਨ੍ਹਾਂ ਨੂੰ ਰੇਂਜ ਐਂਗਜ਼ਾਇਟੀ ਦੀ ਪ੍ਰੋਬਲਮ, ਉਹਨਾਂ ਦੇ ਸਟੇਟ ਆਫ ਮਾਈਂਡ ਮੈਂਟਲੀ ਵੀ ਜਨਰੇਟਰ, ਇੰਜਨ ਨੂੰ ਜਨਰੇਟਰ ਦੇ ਤੌਰ ਤੇ ਰੱਖਿਆ ਆ। ਹਾਂਜੀ ਜੀ ਉਹਨੂੰ ਜਨਰੇਟਰ ਦੇ ਤੌਰ ਤੇ ਰੱਖਿਆ ਵੀ ਜਦੋਂ ਜੇ ਉਹ ਪ੍ਰਾਇਮਰੀ ਖਤਮ ਹੋ ਜਾਏ ਤਾਂ ਤੁਸੀਂ ਸੈਕੰਡਰੀ ਆ ਜਾਓ, ਤੇ ਰਾਹ ਵਿੱਚ ਕਿਤੇ ਸਟੈਂਡਰਡ ਨਹੀਂ ਹੋਵੋਗੇ। ਫਸੋ ਨਾ ਕਿਤੇ। ਸੋ ਇਹ ਤੋਂ ਇਲਾਵਾ ਵੀ ਹੋਰ ਵੀ ਟੈਕਨੋਲੋਜੀਜ਼ ਚੱਲੀਆਂ ਹਨਾ, ਜਿਨ੍ਹਾਂ ਦੇ ਵਿੱਚ ਫਿਊਲ ਸੈੱਲ ਵੀ ਪਿਛਲੇ 10 ਸਾਲਾਂ ਚ ਪਪੂਲਰ ਹੈ। ਹੁਣ ਤੇ ਬਿਲਕੁਲ ਉਹਨਾਂ ਦੀ ਪਪੂਲੈਰਿਟੀ ਜਿਹੜੀ ਉਹ ਖਤਮ ਹੋ ਗਈ। ਉਹਦਾ ਵੀ ਆਪਾਂ ਕਾਰਨ ਦੇ ਬਾਅਦ ਗੱਲਬਾਤ ਕਰਾਂਗੇ। ਉਹ ਇਹ ਹੈ ਕਿ ਉਹ ਬੇਸਿਕਲੀ ਹੈਗੇ ਆ ਫਿਊਲ ਸੈੱਲ, ਹੈਗੇ ਨਵੇਂ ਤਰ੍ਹਾਂ ਦਾ ਫਿਊਲ ਜਿੱਦਾਂ ਨਾ ਹਾਈਡਰੋਜਨ। ਸਾਨੂੰ ਦੁਨੀਆ ਜਿਹਦੇ ਵਿੱਚ ਇਹ ਪਤਾ ਵੀ ਹਾਈਡਰੋਜਨ ਵਹੀਕਲ ਆ ਜਿਹੜਾ, ਹਾਈਡਰੋਜਨ ਜਿਹੜੀ ਮੋਸਟ ਅਬੰਡੈਂਟ, ਵਨ ਆਫ ਦਾ ਮੋਸਟ ਅਬੰਡੈਂਟ ਜਿਹੜਾ ਐਲੀਮੈਂਟ ਮੰਨਿਆ ਜਾਂਦਾ ਹੈ ਨਾ। ਸੋ ਬੇਸਿਕਲੀ ਉਹ ਹਾਈਡਰੋਜਨ ਕੰਪਰੈਸਡ ਉਹਨਾਂ ਦਾ ਹੈਗਾ, ਜਿਹਦੇ ਨਾਲ ਫਿਊਲ ਸੈੱਲ ਲੱਗੇ ਆ, ਤੇ ਫਿਊਲ ਸੈੱਲ ਦੇ ਜਦੋਂ ਹਾਈਡਰੋਜਨ ਨੂੰ ਬਰਨ ਕਰਦੇ ਆ ਤੇ ਉਹਦੇ ਨਾਲ ਜਿਹੜੀ ਦੋ ਚੀਜ਼ਾਂ ਬਾਹਰ ਆਉਂਦੀਆਂ, ਇੱਕ ਹੁੰਦੀ ਹੀਟ ਤੇ ਦੂਸਰੇ ਨੰਬਰ ਤੇ ਜਿਹੜਾ ਰੈਜ਼ੀਡਿਊ ਟੇਲ ਪਾਈਪ ਦੇ ਵਿੱਚੋਂ ਵਾਟਰ ਵੇਪਰ ਆਉਂਦੇ, ਪਾਣੀ ਨਿਕਲਦਾ ਹੈ ਨਾ। ਸੋ ਬੇਸਿਕਲੀ ਇਹ ਬਿਲਕੁਲ ਉਹਦੇ ਵਰਗਾ ਆਈਡੀਆ ਵਾ। ਇਹ ਦੋਹਾਂ ਦਾ ਬਿਲਕੁਲ ਐਗਜ਼ੈਕਟ ਕੰਬੀਨੇਸ਼ਨ ਆ ਵੀ ਤੁਸੀਂ ਫਿਊਲ ਭਰਦੇ ਆ ਤੇ ਜਿਹੜੀ ਆਊਟਪੁੱਟ ਆ ਤੁਹਾਡੀ ਉਹ ਇਲੈਕਟ੍ਰੀਕਲ ਵਹੀਕਲ ਵਰਗੀ ਹੈ ਕਿ ਤੁਹਾਡਾ ਏਰੀਆ ਪੋਲਿਊਟ ਨਹੀਂ ਕਰਦੇ। ਜ਼ੀਰੋ ਇਮਿਸ਼ਨ ਹੀ ਹੋ ਗਿਆ, ਮਤਲਬ ਗੈਸ ਦਾ ਕੋਈ ਇਮਿਸ਼ਨ ਨਹੀਂ, ਪਾਣੀ ਹੀ ਨਿਕਲਦਾ। ਹਾਂਜੀ ਤੇ ਇਹ ਦੋਹਾਂ ਦੀ ਇੱਕ ਵੱਡੀ ਜਿਹੜੀ ਸਮੱਸਿਆ ਹੱਲ ਕਰਦੇ ਆ ਹਨਾ। ਇਹਨੇ ਜੇ ਵੇਖੋ, ਜਦੋਂ ਇਲੈਕਟ੍ਰੀਕਲ ਵਹੀਕਲ ਇੱਕ ਸਮੱਸਿਆ ਹੱਲ ਕਰਦੇ ਕਿ এনवायरमेंट ਪੋਲਿਊਟ ਨਹੀਂ ਕਰਦੇ, ਪਰ ਉਹਨਾਂ ਦੀ ਡਾਊਨ ਸਾਈਡ ਇਹ ਆ ਕਿ ਜਦੋਂ ਤੁਸੀਂ ਉਹਨੂੰ ਚਾਰਜ ਕਰਦੇ ਹੋ ਅੱਧਾ ਘੰਟਾ ਪੌਣਾ ਘੰਟਾ ਤੁਹਾਨੂੰ ਚਾਹੀਦਾ ਹੈ ਨਾ, ਡਿਪੈਂਡਿੰਗ ਪੌਨ ਜੇ ਤੁਸੀਂ ਫਾਸਟ ਚਾਰਜ ਕਰਦੇ ਹੋ, ਨਹੀਂ ਤੇ 8 ਘੰਟੇ ਉਹਨੂੰ ਚਾਰਜ ਦੇ ਲਈ ਚਾਹੀਦੇ ਆ। ਹੁਣ ਜਿਹੜਾ ਫਿਊਲ ਸੈੱਲ ਆ, ਇਹਨੂੰ ਤੁਸੀਂ ਇਹਦਾ ਜਿਹੜਾ ਟੈਂਕ ਭਰਨ ਦਾ ਟਾਈਮ ਆ ਉਹ ਵੀ ਤਕਰੀਬਨ ਆਮ ਗੈਸੋਲੀਨ ਵਰਗਾ ਹੀ, ਥੋੜਾ ਜਿਹਾ ਤੋਂ ਜ਼ਿਆਦਾ 3 ਤੋਂ ਲੈ ਕੇ 5 ਮਿੰਟ ਤੱਕ ਲੱਗਦੇ ਆ। ਤੇ ਜਿਹੜੀ ਤੇ ਫਿਊਲ ਇਹਨੂੰ ਰੈਗੂਲਰ ਟ੍ਰੈਡੀਸ਼ਨਲ ਵਹੀਕਲ ਵਾਂਗੂ ਤੈਨੂੰ ਗੈਸੋਲੀਨ ਵਾਂਗੂ ਫਿਊਲ ਕਰਦੇ ਹੋ। ਐਡਵਾਂਟੇਜ ਇਹਦੀ ਇਹ ਹੈ ਕਿ ਜਿਹੜਾ ਜ਼ੀਰੋ ਪਾਈਪਲਾਈਨ ਐਮਿਸ਼ਨਸ ਆ ਹਨਾ, ਸਿਰਫ ਪਾਣੀ ਉਹਦੇ ਚੋਂ ਪਿੱਛੋਂ ਬਾਹਰ ਆਉਂਦਾ। ਪਰ ਸਮੱਸਿਆ ਨੂੰ ਕੀ ਆਈ ਰਾਜਕਾਰਨ, ਸਮੱਸਿਆ ਨੂੰ ਇਹ ਹੈ ਕਿ ਹਾਈਡਰੋਜਨ ਦਾ ਇਨਫਰਾਸਟ੍ਰਕਚਰ ਬਹੁਤ ਹੀ ਜ਼ਿਆਦਾ ਲਿਮਿਟਡ, ਜਸਟ ਲਾਈਕ ਬੈਟਰੀ ਵਹੀਕਲ ਹੈ ਨਾ। ਹੁਣ ਇਹ ਸੀ ਕਿ ਜਿੰਨੇ ਪਿਛਲੇ ਜਿਹੜੇ ਆਪਣੇ ਬਾਈਡਨ ਐਡਮਿਨਿਸਟ੍ਰੇਸ਼ਨ ਸੀ ਜਾਂ ਡੈਮੋਕ੍ਰੈਟਿਕ ਇਨ ਜਨਰਲ ਕਹਿ ਲਓ, ਉਹਨਾਂ ਜਿਹੜਾ ਕਾਫੀ ਰਿਸਰਚ ਦੇ $10 of billion ਇਹਦੀ ਰਿਸਰਚ ਦੇ ਉੱਪਰ ਹਾਈਡਰੋਜਨ ਦੇ ਉੱਪਰ ਲਾਇਆ ਸੀ ਤੇ ਉਹਦਾ ਇਨਫਰਾਸਟ੍ਰਕਚਰ ਇਨੇਬਲ ਕਰਨ ਦੇ ਵਾਸਤੇ ਹੈ ਨਾ। ਪਰ ਹੁਣ ਇਹ ਆ ਵੀ ਨਵੀਂ ਐਡਮਿਨਿਸਟ੍ਰੇਸ਼ਨ ਆ ਗਈ ਆ, ਉਹ ਕਲਾਈਮੇਟ ਚੇਂਜ ਵਿੱਚ ਬਹੁਤਾ ਵਿਸ਼ਵਾਸ ਨਹੀਂ ਕਰਦੇ, ਤੇ ਉਹਦੇ ਕਰਕੇ ਜਿਹੜੀ ਉਹਨਾਂ ਦੀ ਫੰਡਿੰਗ ਸੀ ਉਹ ਆਲਮੋਸਟ ਕਾਫੀ ਰੁਕ ਗਈ। ਤੇ ਜਿਹੜਾ ਫਿਊਲ ਸੈੱਲ ਇਲੈਕਟ੍ਰੀਕਲ ਵਹੀਕਲ ਵਾਲਾ, ਉਹਨੂੰ ਮੈਂ ਜੇ ਨਾ ਕਹਾਂ ਕਿ ਉਹ ਮੁੱਦੇ ਮੂੰਹ ਹੀ ਸਾਰਾ ਇਨਫਰਾਸਟ੍ਰਕਚਰ ਥੱਲੇ ਜਾ ਪਿਆ ਤੇ ਉਹਦੇ ਵਿੱਚ ਕੋਈ ਕਥਨੀ ਨਹੀਂ ਹੈ। ਪਰ ਮੈਂ ਦੱਸਦਾ ਕਿ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਅਸੀਂ ਜਿੱਥੇ ਬੈਠੇ ਹਾਂ ਤਕਰੀਬਨ 22 ਤੋਂ ਲੈ ਕੇ 25,000 ਤੱਕ ਐਸਟੀਮੇਟਡ ਫਿਊਲ ਸੈੱਲ ਵਹੀਕਲ ਸਾਡੀਆਂ ਸੜਕਾਂ ਦੇ ਉੱਤੇ ਚੱਲਦੇ ਆ, ਜਿਨ੍ਹਾਂ ਵਿੱਚ ਪ੍ਰਾਇਮਰੀਲੀ ਜਿਹੜਾ ਹੈਗਾ ਟੋਯੋਟਾ ਦੀ ਮਿਰਾਈ ਕਾਰ ਆ, ਹਿਊਂਡਾਈ ਦੀ ਐਸਯੂਵੀ ਆ, ਕ੍ਰਾਸਓਵਰ ਐਸਯੂਵੀ ਹੈਗੀ ਆ ਨੈਕਸੋ, ਤੇ ਹੋਂਡਾ ਕਲੈਰਿਟੀ ਜਿਹੜੀ ਹੋਂਡਾ ਨੇ ਇੱਕ ਨਵੀਂ ਜਿਹੜੀ ਆ ਕਾਰ ਕੱਢੀ ਹੈ, ਸ਼ਾਇਦ ਉਹ ਪ੍ਰੋਡਕਸ਼ਨ ਵਿੱਚ ਆਈ ਆ ਜਾਂ ਆਉਣ ਵਾਲੀ ਆ ਵੈਰੀ ਸੂਨ। ਸੋ ਇਹ ਕੁਛ ਇਹਦੇ ਵਿੱਚ ਜਿਹੜਾ ਹੁਣ ਤੁਸੀਂ ਦੇਖੋ ਵੀ ਜਿਹੜੀ ਹੁਣ ਹਾਈਡਰੋਜਨ ਸੈੱਲ ਫਿਊਲ ਸੈੱਲ ਵਾਲੇ ਦੀ ਤੁਸੀਂ ਗੱਲ ਵੀ ਕਰਦੇ ਆ, ਹਾਈਡਰੋਜਨ ਵਾਲੀ, ਇਹ ਕੀ ਕੋਈ ਲੌਬੀ ਹੈ ਜਿਹੜੀ ਇਹਦੀ ਬਣਨ ਨਹੀਂ ਦਿੰਦੀ? ਇਹ ਗੈਸ ਵਾਲੀ ਹੈ ਇਹ ਲੌਬੀ ਉਹ ਆ? ਪਰ ਹੁਣ ਉਹ ਤਾਂ ਇਲੈਕਟ੍ਰਿਕ ਗੱਡੀਆਂ ਦੇ ਵੀ ਉਲਟ ਸੀਗੀਆਂ, ਜਿਹੜੀਆਂ ਬੈਟਰੀ ਪਾਵਰਡ ਦੇ ਵੀ ਉਹ ਵੀ ਇਨਫਰਾਸਟ੍ਰਕਚਰ ਨਹੀਂ ਬਣਨਾ, ਪਰ ਫਿਰ ਵੀ ਉਹ ਬਹੁਤ ਜ਼ਿਆਦਾ ਉੱਭਰ ਗਿਆ ਹੈਗਾ ਆ। ਇਹਦਾ ਕਾਰਨ ਕੀ ਹੈ? ਹਾਈਡਰੋਜਨ ਬਣਾਉਣੀ ਔਖੀ ਆ ਜਾਂ ਕਾਰਨ ਕੀ ਆ? ਡੇਂਜਰਸ ਜ਼ਿਆਦਾ ਆ ਵੀ ਇਹਦਾ ਇਨਫਰਾਸਟ੍ਰਕਚਰ ਇੰਨਾ ਜਿਹੜਾ ਉਹ ਤਿਆਰ ਨਹੀਂ ਹੋ ਪਾ ਰਿਹਾ? ਹਾਂਜੀ ਇੱਕ ਐਕਚੁਅਲੀ ਨਾ ਇਨਫਰਾਸਟ੍ਰਕਚਰ ਦੀ ਵੱਡੀ ਸਮੱਸਿਆ ਦੇਖੋ, ਜਿਹੜਾ ਟ੍ਰੈਡੀਸ਼ਨਲ ਜਿਹੜੇ ਗੈਸ ਦੇ ਹਾਈਡਰੋਜਨ ਦੇ ਮੋਲੀਕਿਊਲ ਹੁੰਦੇ ਨਾ, ਉਹ ਬਹੁਤ ਛੋਟੇ ਹੁੰਦੇ ਆ, ਬੜੇ ਬਰੀਕ ਹੁੰਦੇ, ਤੇ ਐਸਕੇਪ ਬੜੀ ਛੇਤੀ ਹੁੰਦੇ ਆ। ਸੋ ਸੇਫਟੀ ਦੀ ਕੋਈ ਸਮੱਸਿਆ ਨਹੀਂ ਆ। ਆਪਾਂ ਮੈਂ ਕੁਛ ਆਨਲਾਈਨ ਆਪਣੇ ਟਾਕ ਸ਼ੋ ਕਰਨ ਤੋਂ ਪਹਿਲਾਂ ਵੀ ਦੇਖਦਾ ਸੀ ਕਿ ਪਬਲਿਕਲੀ ਜੇ ਕਿਤੇ ਹਾਈਡਰੋਜਨ, ਕਿਉਂਕਿ ਹਾਈਡਰੋਜਨ ਨੂੰ ਬੰਬ ਦੇ ਨਾਲ ਆਪਾਂ ਜ਼ਿਆਦਾ ਬੜਾ ਵੱਡਾ ਹੁੰਦਾ ਹੈ ਨਾ, ਉਹਦਾ ਖਤਰਨਾਕ ਹੁੰਦਾ। ਸੋ ਪਰ ਇਹ ਆ ਵੀ ਇਹਦੇ ਮੋਲੀਕੂਲ ਇੰਨੇ ਜ਼ਿਆਦਾ ਲਾਈਟ ਹੁੰਦੇ ਆ ਕਿ ਐਸਕੇਪ ਬਹੁਤ ਛੇਤੀ ਕਰ ਜਾਂਦੀ ਆ ਥੋੜੇ ਸਮੇਂ ਵਾਸਤੇ। ਸੋ ਜੇ ਤੁਸੀਂ ਮੋਰੀ, ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਂਦਾ, ਮੋਰੀ ਨਿਕਲ ਜਾਂਦੀ ਇਹਦੇ ਵਿੱਚ, ਤੇ ਉਹਨੂੰ ਅੱਗ ਲੱਗਣ ਦੇ ਚਾਂਸ ਵਰਸਸ ਜਿਹੜਾ ਗੈਸੋਲੀਨ ਵਾਲਾ ਫਿਊਲ ਆ ਉਹਨੂੰ ਅੱਗ ਲੱਗਣ ਦੇ ਚਾਂਸ, ਹਾਈਡਰੋਜਨ ਦੀ ਸੇਫਟੀ ਫਿਰ ਵੀ ਮੰਨੀ ਜਾਂਦੀ, ਕਿਉਂਕਿ ਉਹਦੇ ਜਿਹੜੇ ਮੋਲੀਕੂਲ ਆ ਤਾਂ ਨੂੰ ਜਾਂਦੇ ਆ, ਤਾਂ ਨੂੰ ਨਿਕਲਦੇ ਜ਼ੋਰ ਦੇ ਨਾਲ। ਤੇ ਇੱਕ ਤੁਸੀਂ YouTube ਦੇ ਪ੍ਰੋਡਕਸ਼ਨ ਕਾਸਟ ਜ਼ਿਆਦਾ ਆ ਮਤਲਬ ਇਹਦੀ ਫਿਰ?
ਹਾਂਜੀ ਹਾਂਜੀ ਸੇਫਟੀ ਦਾ ਪਰਸਪੈਕਟਿਵ ਨਹੀਂ ਹੈਗਾ, ਇਹਦਾ ਸਮੱਸਿਆ ਹੈਗੀ ਹੈ ਜਿਹੜਾ ਬੈਟਰੀ ਆਪਰੇਟਡ ਵਹੀਕਲ ਨੂੰ ਹੈ ਨਾ 1.5 ਦਹਾਕਾ ਆਲਮੋਸਟ ਲੱਗ ਗਿਆ ਇੱਕ ਇਨਫਰਾਸਟ੍ਰਕਚਰ ਤਿਆਰ ਕਰਦੇ, ਚਾਰਜਿੰਗ ਸਟੇਸ਼ਨ ਜਿੱਦਾਂ ਹਨਾ ਸੈਟਅਪ ਹਾਂ ਕਰਦੇ, ਹਾਂ ਇਸ ਲਈ ਠੀਕ ਹੈ। ਫਿਊਲ ਸੈੱਲ ਨੂੰ ਉਹ ਕਰਨ ਦੇ ਵਾਸਤੇ, ਇਨਫਰਾਸਟ੍ਰਕਚਰ ਇਨੇਬਲ ਕਰਨ ਦੇ ਵਾਸਤੇ ਤੁਹਾਨੂੰ ਫਿਊਲਿੰਗ ਹਾਈਡਰੋਜਨ ਫਿਊਲਿੰਗ ਸਟੇਸ਼ਨ ਚਾਹੀਦੇ ਆ। ਉਸ ਹਾਈਡਰੋਜਨ ਫਿਊਲਿੰਗ ਸਟੇਸ਼ਨ ਦੇ ਲਈ ਇੱਕ ਇਨਫਰਾਸਟ੍ਰਕਚਰ ਐਗਜ਼ਿਸਟ ਨਹੀਂ ਕਰਦਾ, ਆਲਮੋਸਟ ਨਹੀਂ ਕਰਦਾ ਕੈਲੀਫੋਰਨੀਆ ਤੋਂ ਬਾਹਰ। ਤੇ ਦੂਸਰੀ ਚੀਜ਼ ਰਾਜ ਕਰਨ ਇਹ ਹੈ ਕਿ ਉਹਦੀ ਪ੍ਰੋਡਕਸ਼ਨ ਕਾਸਟ ਵੀ ਹਾਈਡਰੋਜਨ ਦੀ ਅਜੇ ਵੀ ਬਹੁਤ ਜ਼ਿਆਦਾ। ਇਹੀ ਚੱਕਰ ਆ। ਬਾਈਡਨ ਗਵਰਨਮੈਂਟ ਆਈਡੀਆ ਲੈ ਕੇ ਆਈ ਸੀ ਕਿ 2032 ਤੱਕ $1 ਤੱਕ ਅਸੀਂ ਇਹਨੂੰ ਪ੍ਰੋਡਕਸ਼ਨ ਕਾਸਟ ਜਿਹੜੀ ਆ ਉਹਦੀ ਹਾਈਡਰੋਜਨ ਦੀ ਲੈ ਆਵਾਂਗੇ। ਪਰ ਅੱਜ ਦੇ ਦਿਨ ਦੇ ਵਿੱਚ ਵੀ ਜਿਹੜੀ ਦੀ ਕਾਸਟ ਹੈਗੀ ਆ, ਡਿਪੈਂਡਿੰਗ ਅਪਨ ਕਿੱਥੇ ਤੁਸੀਂ ਲੈ ਰਹੇ ਹੋ, ਕਿੱਦਾਂ ਦੀ ਹਾਈਡਰੋਜਨ ਲੈ ਰਹੇ ਹੋ, 6 ਤੋਂ ਲੈ ਕੇ $12 ਤੱਕ ਕਰਦੀ ਆ। ਜਿਹੜੇ ਟੋਇਟਾ ਮਿਰਾਏ ਹੈਗੀ ਆ, ਹਿਊਂਡਾਈ ਨੈਕਸੋ ਹੈਗੀ ਆ, ਜਾਂ ਕਲੈਰਿਟੀ ਵਗੈਰਾ, ਇਹ ਇਸ ਲਈ ਪਪੂਲਰ ਹੋ ਗਈਆਂ ਇੰਨੀਆਂ ਜ਼ਿਆਦਾ ਕਿਉਂਕਿ ਜਦੋਂ ਤੁਸੀਂ ਇਦਾਂ ਦੀ ਕਾਰ ਲੈਂਦੇ ਹੋ, ਮਿਸਾਲ ਦੇ ਤੌਰ ਦੇ ਉੱਤੇ ਨੈਕਸੋ ਦਾ ਹੀ ਮੈਂ ਦੇਖਦਾ ਸੀ, ਹਿਊਂਡਾਈ ਦਾ, ਇਹ ਜਿਹੜੀ ਕ੍ਰਾਸਓਵਰ ਹੈਗੀ ਇਹਦੀ ਕਾਸਟ ਹੈਗੀ ਤਕਰੀਬਨ ਕੋਈ 60,000। ਓ ਵਾਓ। ਤੇ 60,000 ਦੇ ਵਿੱਚ ਜਿਹੜੀ ਮੈਂ ਤੁਹਾਨੂੰ ਵਧੀਆ ਗੱਲ ਦੱਸਣ ਲੱਗਾ ਕਿ 50% ਜਿਹੜੀ 30,000 ਜਿਹੜਾ ਉਹ ਤੁਹਾਨੂੰ ਸਿੱਧਾ ਹੀ ਆਫ ਹੋ ਜਾਂਦਾ। ਤੁਹਾਡੀ ਕਾਰ ਰਹਿ ਗਈ 30,000 ਦੀ, ਉਹਨਾਂ 30,000 ਦੇ ਵਿੱਚ ਵੀ ਤੁਹਾਨੂੰ $15,000 ਦਾ ਜਿਹੜਾ ਉਹ ਹਾਈਡਰੋਜਨ ਦਾ ਕ੍ਰੈਡਿਟ ਮਿਲ ਜਾਂਦਾ। ਸੋ ਕਿੰਨੇ ਸਾਲਾਂ ਲਈ? ਇਹ ਹੈਗਾ ਤੇ 5 ਸਾਲ ਦੇ ਵਾਸਤੇ। 5 ਸਾਲ 'ਚ ਇੰਨੀ ਦੀ ਵਰਤ ਲਓ। ਹਾਂਜੀ ਹਾਂਜੀ ਸੋ ਉਹਦੇ ਨਾਲ ਇਹ ਆ ਵੀ ਤਾਂ ਕਰਕੇ ਕਾਫੀ ਲੋਕਾਂ ਨੇ ਅਲਿਓਰ ਕੀਤਾ, ਜਿਨ੍ਹਾਂ ਲੋਕਾਂ ਨੇ ਮੈਂ ਅੱਗੇ ਗੱਲ ਕੀਤੀ ਹੈ ਕਿ ਹਨਾ 20,000 ਤੋਂ ਉੱਪਰ 25,000 ਦੇ ਆਸ-ਪਾਸ ਲੋਕਾਂ ਕੋਲੇ ਕਾਰਾਂ ਹੈਗੀਆਂ। ਸੋ ਆਲਮੋਸਟ ਜਿਹੜੀ ਕਾਸਟ ਹੈਗੀ ਆ ਨੈਟ ਕਾਸਟ ਉਹ 30 ਆਪਣਾ 15,000 ਲੋਕਲ ਜਿੱਥੇ ਇਨਫਰਾਸਟ੍ਰਕਚਰ ਹੈਗਾ ਉੱਥੇ ਵਾਸਤੇ ਠੀਕ ਆ, ਪਰ ਬਾਕੀ ਦੂਰ ਦਰਾਡੇ ਵਾਲੇ ਲਈ ਔਖਾ ਹੀ। ਦੂਰ ਦਰਾਡੇ ਵਾਸਤੇ ਨਹੀਂ ਠੀਕ ਹੈ ਨਾ। ਸੋ ਇਹ ਚੀਜ਼ਾਂ ਕੁਝ ਇਹ ਕੁਝ ਚੈਲੰਜਸ ਹੈਗੇ ਆ। ਪਰ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਜਾਣ ਤੋਂ ਬਾਅਦ ਜਦੋਂ ਰਿਪਬਲਿਕਨਸ ਆਏ ਆ, ਟਰੰਪ ਐਡਮਿਨਿਸਟ੍ਰੇਸ਼ਨ ਆਈ ਆ, ਤਾਂ ਉਹਦੇ ਵਿੱਚ ਸਭ ਤੋਂ ਵੱਡੀ ਜਿੱਦਾਂ ਪਹਿਲਾਂ ਦੱਸਿਆ ਕਿ ਰਿਸਰਚ ਉੱਤੇ ਉਹਨਾਂ ਕਾਂਟਾ ਮਾਰਿਆ ਹਨਾ। ਰਿਸਰਚ ਤੋਂ ਬਾਅਦ ਉਹਨਾਂ ਇਨਫਰਾਸਟ੍ਰਕਚਰ ਉੱਤੇ ਜਿਹੜੇ ਕਲੀਨ ਟੈਕ ਇਨਫਰਾਸਟ੍ਰਕਚਰ ਦੀ ਫੰਡਿੰਗ ਬਹੁਤ ਘਟਾ ਦਿੱਤੀ। ਉਹਦੇ ਕਰਕੇ ਤੁਸੀਂ ਟ੍ਰੈਡੀਸ਼ਨਲ ਪਲੇਅਰਸ ਦੀ ਗੱਲ ਕੀਤੀ ਤੇ ਜਿਹੜਾ ਸ਼ੈਵਰੋਨ ਹੈਗਾ ਜਾਂ ਸ਼ੈਲ ਵਗੈਰਾ ਹੈਗੇ ਆ, ਉਹਨਾਂ ਵੀ ਕਾਫੀ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਸੀ ਵੀ ਹਾਈਡਰੋਜਨ ਇਜ਼ ਅ ਫਿਊਲ ਆਫ ਫਿਊਚਰ। ਕਿਉਂਕਿ ਇਹਦਾ ਬੈਨੀਫਿਟ ਬਹੁਤ ਜ਼ਿਆਦਾ ਨਾ ਰਾਜਕਨ ਕੇ ਹੁਣ ਸਾਨੂੰ ਮਿਡਲ ਈਸਟ ਦੇ ਵੱਲ ਜਾਣਾ ਪੈਂਦਾ ਜਾਂ ਹੋਰ ਦੇਸ਼ਾਂ ਦੇ ਵੱਲ ਜਿਹੜੇ ਗੈਸ ਵੇਚਦੇ ਆ, ਪਰ ਇਹ ਆ ਵੀ ਜਿਹੜਾ ਹਾਈਡਰੋਜਨ ਆ ਇਹ ਸਾਨੂੰ ਪਤਾ ਦੋ ਤਰੀਕਿਆਂ ਨਾਲ ਪ੍ਰਾਇਮਰੀਲੀ ਕ੍ਰੀਏਟ ਹੁੰਦਾ। ਇੱਕ ਕ੍ਰੀਏਸ਼ਨ ਦਾ ਤਰੀਕਾ ਹੈਗਾ ਇਲੈਕਟ੍ਰਿਸਿਟੀ ਨੂੰ ਤੁਸੀਂ ਪਾਣੀ ਦੇ ਵਿੱਚ ਲਾਓ ਤੇ ਹਾਈਡਰੋਜਨ ਤੇ ਆਕਸੀਜਨ ਵੱਖੋ ਵੱਖਰੇ ਹੋ ਜਾਂਦੇ, ਇੱਕ ਤਰੀਕਾ ਉਹ। ਦੂਸਰਾ ਤਰੀਕਾ ਇਹ ਹੈ ਕਿ ਜਿਹੜੇ ਨੈਚੁਰਲੀ ਜਿਹੜੇ ਤੁਹਾਡੇ ਐਗਜ਼ਿਸਟ ਕਰਦੇ ਆ, ਪਰਾਲੀ ਹੋ ਗਈ ਜਾਂ ਇਦਾਂ ਦੀ ਹੋਰ ਚੀਜ਼ਾਂ ਹੋ ਗਈਆਂ, ਜੰਗਲ ਦਾ ਵੇਸਟ ਹੋ ਗਿਆ ਤੁਹਾਡਾ, ਉਹ ਤੋਂ ਵੀ ਤੁਸੀਂ ਹਾਈਡਰੋਜਨ ਜਿਹੜਾ ਉਹ ਪ੍ਰੋਡਿਊਸ ਕਰ ਸਕਦੇ ਹੋ। ਪਰ ਅਗੇਨ ਗੱਲ ਉਹਦੇ 'ਚ ਅਜੇ ਕਾਸਟ ਇਫੈਕਟਿਵਨੈਸ ਜਿਹੜੀ ਉਹ ਨਹੀਂ ਹੈਗੀ, ਤੇ ਉਹ ਇੱਕ ਇਨਫਰਾਸਟ੍ਰਕਚਰ ਦੋਹਾਂ ਦੀ ਘਾਟ ਹੋਣ ਕਰਕੇ ਫਿਊਲ ਸੈਲ ਇਲੈਕਟ੍ਰੀਕਲ ਵਹੀਕਲ ਜਿਹੜੇ ਆ ਹਾਲ ਦੀ ਘੜੀ ਉਹਨਾਂ ਦੀ ਜਿਹੜੀ ਗੱਲਬਾਤ ਉਹ ਅੱਗੇ ਪੈ ਗਈ। ਪਰ ਮੈਨੂੰ ਪਰਸਨਲੀ ਇਹ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ 40-50 ਸਾਲ ਤੱਕ ਜਿਹੜੇ ਫਿਊਲ ਸੈੱਲ ਆ ਇਹਨਾਂ ਦੀ ਪਪੂਲੈਰਿਟੀ ਬੈਟਰੀ ਨਾਲੋਂ ਜ਼ਿਆਦਾ ਵਧੇਗੀ, ਕਿਉਂਕਿ ਇੱਕ ਨੈਚੁਰਲੀ ਵੀ ਇੱਕ ਚੀਜ਼ ਹੈਗੀ ਨਾ ਕਿ ਮੰਨ ਲਓ ਕਿ ਰਾ ਮਟੀਰੀਅਲ ਸੌਖਾ ਹੈ ਇਹਦਾ ਮਿਲਣਾ। ਹਾਂਜੀ ਸੋ ਬੈਟਰੀ ਮੰਨ ਲਓ ਤੁਹਾਡੀ ਖਤਮ ਹੋ ਗਈ ਹੈ ਨਾ, ਜੇ ਤੁਹਾਡਾ ਇਲੈਕਟ੍ਰੀਕਲ ਵਹੀਕਲ ਟੈਸਲਾ ਵਾ ਮਿਸਾਲ ਦੇ ਤੌਰ ਦੇ ਉੱਤੇ, ਮੈਂ ਦੇਖਦਾ ਸੀ ਕੋਈ 12 ਤੋਂ ਲੈ ਕੇ ਡਿਪੈਂਡਿੰਗ ਅਪਨ ਵੀ ਟਾਈਪ ਕਿਹੜੀ 12 ਤੋਂ ਲੈ ਕੇ ਤੇ $22,000 ਤੱਕ ਤੁਹਾਡੀ ਬੈਟਰੀ ਦੀ ਰਿਪਲੇਸਮੈਂਟ ਆ। ਇਟਸ ਅ ਹਿਊਜ ਸਮ ਆਫ ਮਨੀ। ਹਾਂ ਉਹ ਵੀ ਆ। ਮੈਂ ਇੱਕ ਹੋਰ ਚੀਜ਼ ਜਿਹੜੇ ਟੈਸਲਾ ਓਨਰਸ ਉਹਨਾਂ ਨਾਲ ਗੱਲ ਕਰਦਾ ਸੀ, ਆਫਟਰ ਐਵਰੀ 30,000 ਮਾਈਲਸ ਉਹਦੀ ਬੈਟਰੀ ਦੀ ਜਿਹੜੀ ਕਪੈਸਿਟੀ ਆ ਰੇਂਜ ਘਟਦੀ ਜਾਂਦੀ ਆ। ਹਾਂਜੀ ਬਾਏ ਫਿਊ ਮਾਈਲਸ ਆਫਟਰ ਐਵਰੀ 20-30,000 ਮਾਈਲ, 20-30,000 ਮੀਲ ਬਾਅਦ ਉਹਦੀ ਰੇਂਜ ਲਗਾਤਾਰ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਂਦੀ ਆ। ਸੋ ਲੌਂਗ ਟਰਮ ਵਾਇਬਿਲਿਟੀ ਜਿਹੜੀ ਆ ਉਹ ਨਹੀਂ ਆ ਵੀ ਉਹ ਜਿੱਦਾਂ ਹੁਣ ਇੰਜਨ ਆ ਸਰਵਿਸ ਕਰਦੇ ਰਹੋ ਤਾਂ ਠੀਕ ਆ, ਪਰ ਬੈਟਰੀ ਦੀ ਕਪੈਸਿਟੀ ਹਮੇਸ਼ਾ ਘਟਣੀ ਹੈ। ਜਿੰਨੀ ਜ਼ਿਆਦਾ ਆ ਉਹਦੇ ਵਿੱਚ ਵਰਤੋਂ ਹੁੰਦੀ ਜਾਣੀ ਆ। ਹਾਂ ਸ਼ਾਰਟ ਟਰਮ ਦੇ ਲਈ ਠੀਕ ਆ, ਵੇਚੂਗੇ ਜਾਂ ਬੈਟਰੀ ਰਿਪਲੇਸਮੈਂਟ ਜਿੱਦਾਂ ਹਰਵਿੰਦਰ ਨੇ ਦੱਸਿਆ ਵੀ ਉਹ ਖਰਚਾ ਫਿਰ ਡਾਢਾ ਪੈ ਜਾਂਦਾ ਹੈ। $20,000 ਤੱਕ ਦਾ ਤੁਹਾਨੂੰ ਜਿਹੜਾ ਖਰਚਾ ਉਹ ਪੈ ਸਕਦਾ ਹੁੰਦਾ ਹੈ। ਹਾਂਜੀ ਸੋ ਇਹ ਕੁਝ ਸਮੱਸਿਆਵਾਂ ਜਿਹੜੀਆਂ ਇਹ ਹਾਈਡਰੋਜਨ ਵਾਲੇ ਜਿਹੜੇ ਵਹੀਕਲ ਆ ਉਹਨੂੰ ਹੱਲ ਕਰਦੇ ਆ ਜੀ। ਤੇ ਅੱਛਾ ਜਿੱਦਾਂ ਹੁਣ ਫਿਊਲ ਸੈੱਲ ਵਾਲੇ ਦੀ ਤੁਸੀਂ ਕੀਤੀ ਇਹਦੀ ਕੀਤੀ, ਹੁਣ ਹਾਈਬ੍ਰਿਡ ਦਾ ਜਿੱਦਾਂ ਤੁਸੀਂ ਪਲੱਗ ਇਨ ਹਾਈਬ੍ਰਿਡ ਦਾ ਦੱਸਿਆ, ਇੱਕ ਰੈਗੂਲਰ ਹਾਈਬ੍ਰਿਡ ਵੀ ਹੈ ਜਿਹ 'ਚ ਗੈਸ ਪੈਂਦੀ ਹੈ ਤੇ ਉੱਦਾਂ ਨਾਲ ਛੋਟਾ ਜਿਹੜਾ ਇੰਜਨ ਜਿਹੜਾ ਉਹ ਹੁੰਦਾ ਆ। ਇਹਨਾਂ ਸਾਰੀਆਂ ਦੇ ਵਿੱਚੋਂ
ਫੁੱਲੀ ਬੈਟਰੀ, ਪਲੱਗ ਇਨ ਹਾਈਬ੍ਰਿਡ ਕਿਹੜੀ ਜ਼ਿਆਦਾ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਬੈਟਰ ਆ? ਓਬਵੀਅਸਲੀ ਆਪਾਂ ਇਹ ਕਹਿ ਤਾਂ ਦੇਣਾ ਆ ਵੀ ਜਿਹਨੂੰ ਜਿੱਦਾਂ ਦੀ ਜ਼ਰੂਰਤ ਆ ਬੰਦਾ ਉਸ ਹਿਸਾਬ ਦੇ ਨਾਲ ਕਰ ਸਕਦਾ, ਪਰ ਫਿਰ ਵੀ ਤੁਹਾਨੂੰ ਆਪਾਂ ਬਾਹਰੋਂ ਜਦੋਂ ਦੇਖਦੇ ਹਾਂ ਤੁਹਾਨੂੰ ਕਿਹੜੀ ਜ਼ਿਆਦਾ ਬੈਟਰ ਲੱਗਦੀ ਹੈ? ਹਾਂਜੀ, ਰਾਜਕਰਨ ਆਪਾਂ ਏਦਾਂ ਲੈਣੇ ਨਾ, ਚਲੋ ਆਪਾਂ ਆਪਣੀ ਗੱਲ ਕਰ ਲਵਾਂਗੇ, ਹਰਵਿੰਦਰ ਸਿੰਘ ਦੀ ਗੱਲ ਕਰ ਲਾਂਗੇ, ਰਾਜਕਰਨਵੀਰ ਸਿੰਘ ਦੀ ਗੱਲ ਕਰ ਲਾਂਗੇ, ਹਨਾ। ਆਪਾਂ ਇੱਥੇ ਡਿਸਕਸ ਕਰਦੇ ਆ ਕਿ ਸਾਰਿਆਂ ਦੇ ਬੈਨੀਫਿਟ ਤੇ ਨੁਕਸਾਨ ਕੀ ਆ, ਹਨਾ, ਕਿਉਂਕਿ ਹਰ ਇੱਕ ਦੀ ਸਿਚੁਏਸ਼ਨ ਵੱਖਰੀ ਆ। ਸੋ ਉਹਦੇ ਅਕੋਰਡਿੰਗਲੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਆਪਾਂ ਨੂੰ ਕਿੱਦਾਂ ਦੇਖ ਸਕਦੇ ਆ। ਦੇਖੋ, ਜੇ ਤਾਂ ਰਾਜਕਰਨ ਮੈਨੂੰ ਇਹ ਲੱਗਦਾ ਕਿ ਵੇਖੋ ਜਿਹੜੇ ਪਲੱਗ ਇਨ ਹਾਈਬ੍ਰਿਡ ਵਹੀਕਲ ਆ, ਹਨਾ, ਇਹਨਾਂ ਦੀ ਜਿਹੜੀ ਅਪ ਫਰੰਟ ਕਾਸਟ ਆ ਉਹ ਜ਼ਿਆਦਾ। ਹਾਂ, ਅੱਜ ਦੇ ਟਾਈਮ ਦੇ ਵਿੱਚ ਬੈਟਰੀ ਓਪਰੇਟਡ ਤੇ ਕੰਬਸ਼ਨ ਵਾਲੇ ਜਿਹੜੇ ਵਹੀਕਲ ਇਹਨਾਂ ਦੀ ਕਾਸਟ ਕੰਪੈਰੀਟਿਵ ਆ, ਡਿਪੈਂਡਿੰਗ ਅਪਨ ਤੁਸੀਂ ਹਨਾ ਕਿੱਦਾਂ ਲੈਂਦੇ ਹੋ। ਬੈਟਰੀ ਓਪਰੇਟਡ ਵਹੀਕਲ ਵੀ ਤੁਸੀਂ ਜੇ ਹਾਈ ਐਂਡ ਲੈ ਲੈਂਦੇ ਹੋ ਤੇ ਉਹਨਾਂ ਦੀ ਵੀ ਕਾਸਟ ਜਿਹੜੀ ਆ 80 90 1 ਲੱਖ 20,000 ਤੱਕ ਵੀ 25,000 ਤੱਕ ਵੀ ਮਿਲਦੇ ਆ ਤੁਹਾਨੂੰ, ਡਿਪੈਂਡਿੰਗ ਅਪਨ, ਹੈ ਨਾ, ਸਕਾਈ ਇਜ਼ ਅ ਲਿਮਿਟ ਉੱਥੇ, ਜਸਟ ਲਾਈਕ ਜਿਹੜੇ ਰੈਗੂਲਰ ਇੰਟਰਨਲ ਕੰਬਸ਼ਨ ਇੰਜਨ ਵਾਲੇ ਹੁੰਦੇ ਆ। ਸੋ ਉਹਦੇ ਵਿੱਚ ਜੇ ਤਾਂ ਤੁਸੀਂ ਹੈਗੇ, ਤੁਹਾਡੀ ਕਮਿਊਟ ਹੈਗੀ ਆ 10-20 ਮਾਈਲ ਦੀ, ਤੇ ਉਹਦੇ ਵਿੱਚ ਰਾਜਕਰਨ ਮੈਨੂੰ ਇਹ ਲੱਗਦਾ ਕਿ ਜਿਹੜੇ ਪਲੱਗ ਇਨ ਇਲੈਕਟ੍ਰੀਕਲ ਵਹੀਕਲ ਆ ਉਹ ਥੋੜੇ ਜਿਹੇ ਠੀਕ ਰਹਿੰਦੇ ਆ। ਤੇ ਜੇ ਤੁਸੀਂ ਇਹ ਵਹੀਕਲ ਨੂੰ ਬਹੁਤ ਲੌਂਗ ਟਰਮ ਦੇ ਲਈ ਰੱਖਣਾ, ਹੈ ਨਾ, ਠੀਕ ਹੈ, ਉਹਦਾ ਕਾਰਨ ਇਹ ਆ ਕਿ ਜਿਹੜੇ ਜਿੱਦਾਂ ਪਹਿਲਾਂ ਦੱਸਿਆ ਕਿ ਪਲੱਗ ਇਨ PHEV ਵੀ ਕਹਿੰਦੇ ਪਲੱਗ ਇਨ ਹਾਈਬ੍ਰਿਡ ਵਹੀਕਲ ਜਿਹੜੇ ਇਹਨਾਂ ਦੀ ਜਿਹੜੀ ਕਾਸਟ ਅਪ ਫਰੰਟ ਕਾਸਟ ਉਹਦੀ ਜ਼ਿਆਦਾ ਹੁੰਦੀ ਆ। ਸੋ ਡਿਪੈਂਡ ਕਰਦਾ ਵੀ ਤੁਸੀਂ ਜੇ ਲੰਮਾ ਸਮਾਂ ਲਈ ਰੱਖਣੇ ਹੋ ਫਿਰ ਤਾਂ ਉਹ ਚੀਜ਼ ਨੂੰ ਕਾਸਟ ਨੂੰ ਕਵਰ ਕਰ ਜਾਂਦੇ ਆ, ਤੇ ਰੇਂਜ ਐਂਗਜ਼ਾਇਟੀ ਵਾਸਤੇ ਵੀ ਤੁਹਾਡੇ ਲਈ ਠੀਕ ਆ, ਹੈ ਨਾ। ਜੇ ਤੁਹਾਡੀ ਥੋੜੀ ਜਿਹੀ ਲੌਂਗ ਕਮਿਊਟ ਆ, ਜੇ ਮੰਨ ਲਓ ਤੁਹਾਡੀ ਰੈਗੂਲਰ ਕਮਿਊਟ ਜਿਹੜੀ ਆ 40-50 ਆਪਣੇ 30-40-50 ਮੀਲ ਹੈਗੀ ਆ ਰੋਜ਼ ਦੀ, ਤੇ ਫਿਰ ਮੈਨੂੰ ਪਰਸਨਲੀ ਇਹ ਲੱਗਦਾ ਕਿ ਜਿਹੜੇ ਬੈਟਰੀ ਓਪਰੇਟਡ ਵਹੀਕਲ ਆ ਡਿਪੈਂਡਿੰਗ ਅਪਨ ਉਹ ਵੀ ਠੀਕ ਰਹਿੰਦੇ ਆ, ਹਨਾ, ਕਿਉਂਕਿ ਤੁਹਾਡੇ ਰੈਗੂਲਰ ਜਿਹੜੀ ਫੁੱਲ ਕਾਸਟ ਬੈਟਰੀ ਮਤਲਬ। ਹਾਂਜੀ। ਅੱਜ ਦੇ ਟਾਈਮ ਦੇ ਵਿੱਚ ਵੀ ਭਾਵੇਂ ਤੁਸੀਂ ਬੇਰੀਏ ਵਰਗੀ ਜਗ੍ਹਾ ਦੇ ਉੱਤੇ ਵੀ ਆਫ ਟਾਈਮ ਰੀਚਾਰਜ ਕਰੋਗੇ, ਕਾਫੀ ਜਿਹੜੇ ਇੰਪਲੋਇਰਸ ਆ ਅੱਜ ਵੀ ਉਹਨਾਂ ਕੋਲੇ ਇਲੈਕਟ੍ਰੀਕਲ ਚਾਰਜਿੰਗ ਜਿਹੜੀ ਉਹ ਫ੍ਰੀ ਆ, ਹਨਾ, ਤੇ ਉਹਦੇ ਨਾਲ ਤੁਹਾਡਾ ਗੈਸ ਦਾ ਜਿਹੜਾ ਖਰਚਾ ਬਹੁਤ ਘੱਟ ਜਾਂਦਾ। ਹਰ ਇੱਕ ਲਈ ਨਹੀਂ ਆ, ਪਰ ਇਹ ਮੇਕ ਸ਼ੋਰ ਕਰੋ ਵੀ ਜਿੱਥੇ ਤੁਸੀਂ ਕੰਮ ਕਰਨਾ ਵੀ ਉੱਥੇ ਹੈਗੀ ਆ ਕਿ ਨਹੀਂ। ਹਾਂਜੀ, ਹਰ ਇੱਕ ਲਈ ਨਹੀਂ ਆ, ਆਫ ਕੋਰਸ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ, ਪਰ ਘਰਾਂ ਦੇ ਵਿੱਚ ਵੀ ਜੇ ਤੁਸੀਂ ਓਵਰਨਾਈਟ ਉਹਨੂੰ ਚਾਰਜਿੰਗ ਲਾਈ ਰੱਖੋ ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਬੈਟਰੀ ਦਾ ਖਰਚਾ ਬਹੁਤ ਘੱਟ। ਹੁਣ ਸਾਡੇ ਵਰਗੇ ਸ਼ਹਿਰਾਂ ਦੇ ਵਿੱਚ ਬੜਾ ਔਖਾ ਆ ਹਰਵਿੰਦਰ, ਜਿੱਥੇ 50 ਸੈਂਟ ਤੋਂ ਉੱਤੇ ਕਿਲੋਵਾਟ ਆਵਰ ਜਿਹੜਾ ਹੋਇਆ ਆ। ਹਾਂ, ਜੇ ਤੁਹਾਡੇ ਕੋਲ ਸੋਲਰ ਹੈਗਾ ਆ, ਦਿਨ ਦੇ ਟਾਈਮ ਤੁਸੀਂ ਚਾਰਜ ਕਰ ਰਹੇ ਆ ਨਾਲ, ਫਿਰ ਤਾਂ ਮੇਕ ਸੈਂਸ ਕਰਦੀ ਹੈ ਸਾਰੀ ਚੀਜ਼ ਵੀ ਤੁਸੀਂ ਫੁੱਲੀ ਬੈਟਰੀ ਓਪਰੇਟਡ ਨੂੰ ਜਿਹੜਾ ਉਹ ਕਰ ਰਹੇ ਆ। ਤੁਹਾਨੂੰ ਆਪਣੇ ਸਰਕਮਸਟੈਂਸਾਂ ਦੇ ਹਾਲਾਤਾਂ ਦੇ ਮੱਦੇਨਜ਼ਰ ਜਿਹੜੇ ਫੈਸਲਾ ਲੈਣਾ ਪੈਣਾ ਆ ਵੀ ਬਾਅਦ 'ਚ ਇਹ ਨਾ ਹੋਵੇ ਵੀ ਬੰਦਾ ਗਲ ਪਿਆ ਢੋਲ ਆ ਫਿਰ ਨਾ ਵਜਾਉਣ ਜੋਗਾ ਨਾ ਲਾਉਣ ਜੋਗਾ, ਇੱਦਾਂ ਦੀ ਚੀਜ਼ ਨਾ ਜਿਹੜੀ ਉਹ ਹੋਵੇ। ਤੁਸੀਂ ਉਹ ਦੇਖੋ ਵੀ ਕਿੱਦਾਂ ਦੀ ਜਿਹੜੀ ਤੁਹਾਡੀ ਸਿਚੁਏਸ਼ਨ ਆ, ਬਿਜਲੀ ਮਹਿੰਗੀ ਆ ਸਸਤੀ ਆ, ਬਾਹਰੋਂ ਤੁਹਾਨੂੰ ਚਾਰਜਿੰਗ ਕਰਾਉਣੀ ਸਸਤੀ ਪੈਂਦੀ ਆ ਮਹਿੰਗੀ ਪੈਂਦੀ ਆ, ਇਹ ਸਾਰੇ ਜਿਹੜੇ ਨੰਬਰਸ ਦੇ ਨਾਲ ਕਰੋ, ਭੇਡ ਚਾਲ 'ਚ ਨਹੀਂ ਜਿਹੜਾ ਆਪਾਂ ਚੱਲਣਾ ਵੀ ਉਹ ਦੇਖੋ ਵੀ ਤੁਹਾਨੂੰ ਬੈਨੀਫਿਟ ਜਿਹੜਾ ਕਿਸ ਚੀਜ਼ ਦਾ ਜ਼ਿਆਦਾ ਹੈਗਾ। ਤੇ ਭੇਡ ਚਾਲ ਦੀ ਗੱਲ ਕੀਤੀ ਤੇ ਮੈਨੂੰ ਇਹ ਲੱਗਦਾ, ਚਲੋ ਆਪਾਂ ਨਾਂ ਨਹੀਂ ਲੈਂਦੇ, ਪਰ ਆਪਾਂ ਆਸ-ਪਾਸ ਕਮਿਊਨਿਟੀ ਵਿੱਚ ਕਾਫੀ ਵਿੱਚ ਵੇਖਿਆ ਕਿ ਇੱਕ ਟੈਸਲਾ ਦਾ ਇੱਕ ਹਿਸਾਬ ਨਾਲ ਇੱਕ ਬੜੀ ਵੱਡੀ ਭੇਡ ਚਾਲ, ਮੈਂ ਅਗੇਨ ਪਰਸਨਲ ਓਪੀਨੀਅਨ ਹੈ, ਤੁਸੀਂ ਡਿਸਐਗਰੀ ਕਰ ਇਲੈਕਟ੍ਰਿਕ ਗੱਡੀਆਂ ਹੋਰ ਵੀ ਬਥੇਰੀਆਂ ਨੇ, ਮਤਲਬ ਵੇ ਵੀ ਹਾਂ ਵੀ ਉਹ ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਸੀ ਨਾ ਸਟੇਟਸ ਸਿੰਬਲ ਬਣ ਗਿਆ, ਉਹ ਚੀਜ਼ ਹੋ ਗਈ, ਸਟੇਟਸ ਸਿੰਬਲ ਬਣ ਗਿਆ, ਤੇ ਉਹਦੇ ਕਰਕੇ ਉਹਨਾਂ ਦੇ ਪ੍ਰਾਈਸ ਵੀ ਜਦੋਂ ਬਹੁਤ ਡਿੱਗੇ ਤੇ ਲੋਕਾਂ ਨੇ ਇਹਦਾ ਥੋੜਾ ਜਿਹਾ ਨੋਟਿਸ ਵੀ ਲਿਆ ਵੀ ਆਪਾਂ ਯਾਰ ਮਹਿੰਗੀਆਂ ਲਈਆਂ, ਹੁਣ ਤਾਂ ਬਹੁਤ ਸਸਤੀਆਂ ਅਵੇਲੇਬਲ ਆ। ਪਰ ਕੱਲੀ ਟੈਸਲਾ ਦੀ ਆਪਾਂ ਗੱਲ ਵੀ ਨਾ ਕਰੀਏ, ਨੀਸਾਨ ਦੀ ਗੱਲ ਕਰਦੇ ਹਾਂ, ਮਰਸੀਡੀਜ਼, ਆਲਮੋਸਟ ਹਰ ਇੱਕ ਜਿਹੜਾ ਓਪਰੇਟਡ ਜਿਹੜਾ ਇਸ ਫੀਲਡ ਦੇ ਵਿੱਚ ਜਿਹੜੀ ਕੰਪਨੀ ਹੈਗੀ ਉਹਦਾ ਇਲੈਕਟ੍ਰੀਕਲ ਵਰਜ਼ਨ ਸਾਨੂੰ ਮਿਲ ਜਾਊਗਾ। ਹਾਂ, ਮੈਂ ਇਹ ਕਹੂੰਗਾ ਵੀ ਜੇ ਤੁਹਾਡੇ ਸੋਲਰ ਲੱਗਾ ਆ, ਇਨਫ ਤੁਹਾਡੀ ਪ੍ਰੋਡਕਸ਼ਨ ਹੈਗੀ ਆ, ਫਿਰ ਇਹ ਨੋ ਬ੍ਰੇਨਰ ਆ, ਫਿਰ ਤੁਸੀਂ ਹਾਂ ਫਿਰ ਇਹ ਚੀਜ਼ ਜਿਹੜੀ ਤੁਹਾਨੂੰ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਆ, ਚਾਹੇ ਉਹ 'ਚ ਪਲੱਗ ਇਨ ਹਾਈਬ੍ਰਿਡ ਹੋਵੇ ਤੇ ਚਾਹੇ ਫੁੱਲ ਬੈਟਰੀ ਵਾਲੀ ਹੋਵੇ ਜੀ। ਹਾਂਜੀ, ਸੋ ਇਹਦੇ ਵਿੱਚ ਰਾਜਕਰਨ ਇਹ ਵੀ ਚੀਜ਼ ਨੋਟ ਕਰਨੇ ਵਾਲੀ ਆ ਕਿ ਜੇ ਤੁਸੀਂ ਲੰਮਾ ਸਮਾਂ ਕੋਈ ਕਾਰ ਰੱਖਣੀ ਚਾਹੁੰਦੇ ਹੋ ਤੇ ਉਹਦੇ ਵਿੱਚ ਮੈਨੂੰ ਲੱਗਦਾ ਬੈਟਰੀ ਵਹੀਕਲ ਓਪਰੇਟਡ ਵਹੀਕਲ ਇੱਕ ਗੁੱਡ ਚੋਇਸ ਨਹੀਂ ਹੈਗੀ। ਇਹ ਤਾਂ ਤੁਸੀਂ 7-8 ਸਾਲ ਹੀ ਰੱਖਣਾ ਕੋਈ ਵਹੀਕਲ ਫਿਰ ਤਾਂ ਠੀਕ ਆ, ਹੈ ਨਾ, ਜਿੱਦਾਂ ਆਪਾਂ ਪਹਿਲਾਂ ਬੈਟਰੀ ਦੀ ਗੱਲ ਕੀਤੀ ਤੇ ਉਹ ਕਾਸਟ ਉਹਦੀ ਜਿਹੜੀ ਆ ਕਾਫੀ ਜਾ ਸਕਦੀ ਆ। ਇਹ ਨਾ ਸੋਚੋ ਹੁਣ ਨਾ ਇੱਕ ਇਹ ਵੀ ਤਰਕ ਬੜਾ ਚੱਲ ਰਿਹਾ ਵੀ ਜਿਹੜੇ ਕਹਿੰਦੇ ਸੀਗੇ ਵੀ ਇਨਵਾਇਰਮੈਂਟ ਨੂੰ ਬਚਾਉਣਾ ਤੇ ਹੁਣ ਉਹ ਟੈਸਲਾ ਦੇ ਉਲਟ ਹੋਏ ਆ। ਉਹ ਆਈ ਵੁੱਡ ਸੇ ਉਹ ਈਲਨ ਮਸਕ ਦੇ ਜ਼ਿਆਦਾ ਉਲਟ ਹੋਏ ਹੋਣੇ ਆ।
ਉਹ ਇੱਕ ਨੂੰ ਵੇਚ ਕੇ ਦੂਜੀ ਜਿਹੜੀ ਉਹ ਲੈ ਸਕਦੇ। ਨਹੀਂ ਤੁਹਾਨੂੰ ਪਸੰਦ ਟੈਸਲਾ ਵਾਲਾ ਬੰਦਾ ਜਾਂ ਕੋਈ ਹੋਰ, ਜੇ ਤੁਸੀਂ ਚਾਹੁੰਦੇ ਆ ਵੀ ਇਦਾਂ ਦੀ ਚੀਜ਼ 'ਚ ਜਾਣਾ ਆ, ਤਾਂ ਆਪਸ਼ਨਸ ਤੁਹਾਡੇ ਕੋਲ ਬਥੇਰੀ। ਹੁਣ ਮਾਰਕੀਟ ਇੱਕ ਦੀ ਨਹੀਂ ਰਹਿ ਗਈ, ਮਾਰਕੀਟ ਦੇ ਹਾਂਜੀ ਵਿੱਚ ਤੁਹਾਡੇ ਕੋਲ ਆਪਸ਼ਨਸ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਉਹ ਹੈਗੀਆਂ ਆ। ਸੋ ਪਰ ਇਹ ਆ, ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਕਿਹਾ ਵੀ ਪੋਲੀਟੀਕਲੀ ਕਿਸੇ ਦੀ ਮੋਟੀਵੇਸ਼ਨ ਹੁੰਦੀ ਆ, ਕਿਸੇ ਨੇ ਜਿਹੜੀ ਇਕਨੋਮਿਕ ਫਾਈਨੈਂਸ਼ੀਅਲ ਜਿਹੜੀ ਆ ਉਹ ਮੋਟੀਵੇਸ਼ਨ ਨੂੰ ਦੇਖ ਕੇ ਜਿਹੜਾ ਉਹ ਚੱਲਣਾ। ਅੱਛਾ, ਇਹ ਤਾਂ ਹੁਣ ਤੁਸੀਂ ਇਹਦੇ ਵਿੱਚ ਇਹ ਚੀਜ਼ ਦੱਸੀ ਆ। ਹੁਣ ਪਲੱਗ ਇਨ ਹਾਈਬ੍ਰਿਡ ਦਾ ਹੋ ਗਿਆ, ਇਹ ਰੈਗੂਲਰ ਬੈਟਰੀ ਪਾਵਰਡ ਹੋ ਗਿਆ, ਤੇ ਜਿਹੜੀ ਦੂਸਰੀ ਆ ਰੈਗੂਲਰ ਹਾਈਬ੍ਰਿਡ ਆ, ਉਹਦੇ ਬਾਰੇ ਉਹ ਕਿਹੜੇ ਸਿਚੁਏਸ਼ਨ 'ਚ ਬੈਟਰ ਰਹਿੰਦੀ ਹੈ? ਜੇ ਤੁਸੀਂ, ਮੈਨੂੰ ਇਹ ਲੱਗਦਾ ਅਗੇਨ, ਜੇ ਤੁਸੀਂ ਲੰਮਾ ਸਮਾਂ ਕਾਰ ਲੈਣੀ ਆ ਨਾ, ਤੇ ਤੁਹਾਡਾ ਕਮਿਊਟ ਬਹੁਤ ਜ਼ਿਆਦਾ, ਮੰਨ ਲਓ ਤੁਸੀਂ ਵੀਕਐਂਡ ਦੇ ਉੱਤੇ ਹਰ ਵੀਕਐਂਡ ਕਿਤੇ ਜਾਣਾ, ਜਾਂ ਤੁਸੀਂ ਸੇਲਸ ਇੰਜੀਨੀਅਰਿੰਗ ਦੇ ਵਿੱਚ ਕੰਮ ਕਰਦੇ ਹੋ, ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਤੁਹਾਡਾ ਜਿਹੜੇ ਹਾਈਬ੍ਰਿਡ ਵਹੀਕਲ ਹੁੰਦੇ ਕਾਫੀ ਕੰਮ ਆ ਜਾਂਦੇ। ਇੱਕ ਨੰਬਰ ਤੇ ਕੀ ਹੈ ਕਿ ਬਾਰ-ਬਾਰ ਤੁਹਾਨੂੰ ਰੁਕ ਕੇ ਚਾਰਜਿੰਗ ਨਹੀਂ ਕਰਨੀ ਪੈਂਦੀ। ਤੁਸੀਂ ਮੰਨ ਲਓ ਬੇ ਏਰੀਆ ਤੋਂ LA ਫ੍ਰੀਕੁਐਂਟ ਕਰਦੇ ਹੋ, ਹਨਾ, ਤੇ ਉਸ ਕੇਸ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਹਾਈਬ੍ਰਿਡ ਵਹੀਕਲ ਹੁੰਦੇ ਆ, ਤੇ ਤੁਸੀਂ ਲੰਮਾ ਸਮਾਂ ਰੱਖਣਾ, ਉਹ ਤੁਹਾਡੇ ਕਾਫੀ ਜਿਹੜੇ ਉਹ ਕੰਮ ਆ ਜਾਂਦੇ ਆ, ਹਨਾ। ਇਹ ਸਭ ਤੋਂ ਵੱਡੀ ਜਿਹੜੀ ਇਹਦੀ ਚੀਜ਼ ਆ। ਸੋ ਮੈਂ ਜਿੱਦਾਂ ਮਹਾਰਾਜ ਕਹਿੰਦਾ, ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਆਪਾਂ ਵੱਖ-ਵੱਖ ਜਿਹੜੇ ਕਮਿਊਟ, ਵੱਖ-ਵੱਖ ਜਿਹੜੇ ਕ੍ਰਾਈਟੇਰੀਆ, ਉਹਦੇ ਉੱਪਰ ਆਪਾਂ ਗੱਲ ਕਰੀਏ ਤੇ ਥੋੜੀ ਗੱਲ ਜਿਹੜੀ ਜ਼ਿਆਦਾ ਸਮਝ ਆ ਜਾਊਗਾ। ਆਪਾਂ ਡਰਾਈਵਿੰਗ ਰੇਂਜ ਤੇ ਡੇਲੀ ਕਮਿਊਟ ਦੀ ਗੱਲ ਕਰਦੇ ਪਏ ਆ। ਇੱਕ ਐਕਸੈਸ ਟੂ ਚਾਰਜਿੰਗ ਇਨਫਰਾਸਟ੍ਰਕਚਰ, ਜਿਹੜਾ ਪੁਆਇੰਟ ਤੁਸੀਂ ਲੈ ਕੇ ਆਏ ਹੋ, ਤੇ ਜੇ ਚਾਰਜਿੰਗ ਇਨਫਰਾਸਟ੍ਰਕਚਰ ਤੁਹਾਡੇ ਰਾਹ ਦੇ ਵਿੱਚ ਹੈਗਾ, ਤੁਸੀਂ ਮੰਨ ਲਓ ਇੱਥੋਂ ਤੁਸੀਂ ਮੇਜਰ ਹਾਈਵੇ ਤੋਂ ਸਾਈਡ ਦੇ ਉੱਪਰ ਜਾਂਦੇ ਹੋ, ਤੇ ਫਿਰ ਬੈਟਰੀ ਆਪਰੇਟਡ ਵਹੀਕਲ ਜਿਹੜੇ ਉਹ ਤੁਹਾਨੂੰ ਥੋੜਾ ਉਸ ਹਿਸਾਬ ਨਾਲ ਤੰਗ ਕਰਦੇ ਆ, ਉੱਥੇ ਆਈਸ ਇੰਟਰਨਲ ਕੰਬਸ਼ਨ ਇੰਜਨ ਵਾਲੇ ਥੋੜੇ ਠੀਕ ਰਹਿੰਦੇ ਆ। ਹੁਣ ਕਾਸਟ ਤੇ ਇਨਸੈਂਟਿਵ ਜਿਹੜੇ ਆ ਨਾ, ਉਹ ਵੀ ਬੜਾ ਇੰਪੋਰਟੈਂਟ ਇੱਕ ਰੋਲ ਜਿਹੜਾ ਉਹ ਅਦਾ ਕਰਦੇ ਆ। ਤੇ ਉਹਦੇ ਵਿੱਚ ਇਹ ਆ ਕਿ ਜਿਹੜਾ ਅੱਜ ਦੇ ਟਾਈਮ ਵਿੱਚ ਇਵਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਵੀ ਜੇ ਤੁਸੀਂ ਕੁਆਲੀਫਾਈ ਕਰਦੇ ਹੋ, ਤੇ ਤੁਹਾਨੂੰ ਜੇ ਬੈਟਰੀ ਆਪਰੇਟਡ ਵਹੀਕਲ ਜਾਂ ਪਲੱਗ ਇਨ ਹਾਈਬ੍ਰਿਡ ਆ, ਉਹਦੇ ਤੁਹਾਨੂੰ ਅਪ ਫਰੰਟ ਕਾਸਟ ਦੇ ਬੈਨੀਫਿਟ ਹੋ ਜਾਂਦੇ ਆ ਜਦੋਂ ਤੁਸੀਂ ਇਹਨੂੰ ਬਾਏ ਕਰਦੇ ਹੋ। ਹੁਣ ਤਾਂ ਹੋਰ ਵੀ ਥੋੜਾ ਸੌਖਾ ਹੋ ਗਿਆ ਕਿ ਇਸ ਸਾਲ ਤੋਂ ਸਟਾਰਟਿੰਗ 2025 ਜਿਹੜੇ ਤੁਹਾਨੂੰ ਇਨਸੈਂਟਿਵ ਆ, ਉਹ ਤੁਹਾਨੂੰ ਜਦ ਤੁਸੀਂ ਬਾਏ ਕਰਦੇ ਹੋ, ਤੁਹਾਨੂੰ ਉੱਥੇ ਹੀ ਐਡਜਸਟ ਹੋ ਜਾਂਦੇ ਇੰਸਟੈਡ ਆਫ ਸੈਂਡਿੰਗ ਇਟ ਆਊਟ। ਪਹਿਲਾਂ ਤੁਹਾਨੂੰ ਰੀਬੇਟ ਫਾਰਮ ਭਰ ਕੇ ਭੇਜਣਾ ਪੈਂਦਾ ਸੀ, ਹਨਾ। ਤੇ ਉਹ ਗੱਲ ਉਹਦੇ ਚ ਇਹੀ ਆ ਕਿ ਕਾਸਟ ਐਂਡ ਇਨਸੈਂਟਿਵ, ਜਿੱਦਾਂ ਪਹਿਲਾਂ ਗੱਲ ਕਿ ਬੈਟਰੀ ਆਪਰੇਟਡ ਵਹੀਕਲ ਹੋ ਗਏ, ਪਲੱਗ ਇਨ ਹਾਈਬ੍ਰਿਡ ਹੋ ਗਏ, ਇਹ ਕੰਪੈਰੀਟਿਵਲੀ ਇਹਨਾਂ ਦੀ ਅਪਫਰੰਟ ਕਾਸਟ ਥੋੜੀ ਜਿਹੀ ਜ਼ਿਆਦਾ ਹੋ ਜਾਂਦੀ ਹੈ। ਬੈਟਰੀ ਆਪਰੇਟਡ ਹੁਣ ਅੱਜ ਕੱਲ ਆਲਮੋਸਟ ਸਿਮਿਲਰ ਆ, ਬਟ ਸਟਿਲ ਥੋੜਾ ਜਿਹਾ ਹਾਇਰ ਆ, ਪਰ ਤੁਹਾਨੂੰ ਇਨਸੈਂਟਿਵ ਪਾ ਕੇ ਤੁਹਾਡੀ ਕਾਸਟ ਜਿਹੜੀ ਆ ਉਹ ਸਿਮਿਲਰ ਹੋ ਜਾਂਦੀ ਹੈ। ਹੁਣ ਜਿਹੜੀ ਬਾਰ-ਬਾਰ ਆਪਾਂ ਦੋ ਵਾਰੀ ਗੱਲ ਕਰ ਚੁੱਕੇ, এনवायरमेंटल ਇੰਪੈਕਟ ਤੇ ਸੇਫਟੀ, ਹਾਂਜੀ, ਉਹਦੇ ਵਿੱਚ ਜ਼ੀਰੋ ਪਾਈਪਲਾਈਨ ਐਮਿਸ਼ਨ ਤਾਂ ਹੈਗੀਆਂ ਹੀ ਆ, ਪਰ ਜਿਹੜਾ এনवायरमेंटल ਇੰਪੈਕਟ ਹੈਗਾ ਬੈਟਰੀ ਪ੍ਰੋਡਕਸ਼ਨ ਤੇ ਡਿਸਪੋਜ਼ਲ ਦਾ, ਉਹਨੂੰ ਵੀ ਆਪਾਂ ਨੂੰ ਲੱਗਦਾ ਵੀ ਕੰਸੀਡਰ ਕਰਨਾ ਚਾਹੀਦਾ, ਹੈਨਾ। ਤੇ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜੇ ਦੇਖੋ ਇਹ ਇਦਾਂ ਦੀ ਰਿਸਰਚ ਆ, ਮੈਂ ਰਾਜਕਰਨ ਤੇ ਕਾਫੀ ਟਾਈਮ ਸਪੈਂਡ ਕੀਤਾ ਆਵਰਸ ਟੂ ਟਰਾਈ ਟੂ ਫਾਈਂਡ ਆਊਟ ਵੀ ਕਿਹੜਾ ਦੋਹਾਂ ਚ ਬੈਟਰ, ਕਿਹੜਾ ਦੂਜੇ ਨੂੰ ਆਊਟਵੇਟ ਕਰਦਾ। ਤੇ ਇੰਟਰਨੈਟ ਉੱਪਰ ਇੰਨਾ ਕੁ ਜ਼ਿਆਦਾ ਮਟੀਰੀਅਲ ਪਿਆ ਹੋਇਆ, ਇਨਕਲੂਡਿੰਗ ਮੈਂ ਇੰਟਰਨੈਟ ਗੂਗਲ ਸਰਚ, ਰੈਗੂਲਰ ਗੂਗਲ ਸਰਚ, ਓਪੀਨੀਅਨ ਬੇਸਡ ਰਿਸਰਚ ਦੀ ਗੱਲ ਨਹੀਂ ਕਰਦਾ, ਪਰ ਮੈਂ ਜਿਹੜੇ ਯੂਨੀਵਰਸਿਟੀਜ਼ ਵੱਲੋਂ ਜਿਹੜੇ ਉਹ ਕੱਢੇ ਗਏ ਆ ਐਨਾਲਿਸਿਸ, ਉਹਨਾਂ ਦੀ ਵੀ ਗੱਲ ਕਰਦਾ ਕਿ ਉਹ ਤੋਂ ਤੁਹਾਨੂੰ ਸਹੀ ਜਿਹੜਾ ਜਵਾਬ ਆ ਉਹ ਨਹੀਂ ਮਿਲਦਾ। ਪਰ ਉਹਦੇ ਵਿੱਚ ਇਹ ਆ ਵੀ ਜਿੱਦਾਂ ਆਪਾਂ ਬਿਗ ਟੈਕ ਦੀ ਗੱਲ ਕਰਦੇ ਹਾਂ, ਕਈ ਵਾਰ ਉਹ ਥੋੜਾ ਜਿਹਾ ਬਾਇਸ ਕਰ ਜਾਂਦੇ ਇਹਨਾਂ ਚੀਜ਼ਾਂ ਨੂੰ। ਤੇ ਪਰ ਮੈਨੂੰ ਇਹ ਲੱਗਦਾ ਕਿ ਦੇਖੋ ਬਾਏ ਦ ਐਂਡ ਆਫ ਦਾ ਡੇ, ਜਦੋਂ ਅਸੀਂ ਲੀਥੀਅਮ ਦੀ ਪ੍ਰੋਡਕਸ਼ਨ ਦੀ ਗੱਲ ਕਰਦੇ, ਮਾਈਨਿੰਗ ਦੀ ਗੱਲ ਕਰਦੇ, ਸਮੱਸਿਆ ਉੱਥੇ ਤਾਂ ਐਗਜ਼ਿਸਟ ਕਰਦੀ ਆ। ਜੇ ਅਸੀਂ ਕਹੀਏ ਵੀ ਜ਼ੀਰੋ ਇੰਪੈਕਟ ਆ, ਠੀਕ ਆ, ਜ਼ੀਰੋ ਐਮਿਸ਼ਨ ਤਾਂ ਹੈਗੀ ਆ, ਸੋ ਕਹਿਣ ਦਾ ਮਤਲਬ ਵੀ ਜਿੱਥੇ ਆਪਰੇਟ ਹੁੰਦਾ ਉੱਥੇ ਤਾਂ ਬੈਨੀਫਿਟ ਇਹਦਾ এনवायरमेंटल ਦਾ ਹੈ ਹੀ ਆ, ਪਰ ਇਹ ਚ ਤੁਸੀਂ ਕਹੋ ਵੀ ਐਂਡ ਟੂ ਐਂਡ ਇਹਦਾ ਜ਼ੀਰੋ ਇੰਪੈਕਟ ਆ, ਤੇ ਉਹ ਚੀਜ਼ ਸਹੀ ਨਹੀਂ ਹੈਗੀ, ਹੈਨਾ। ਸੋ ਉਹਦੇ ਵਿੱਚ ਜਿਹੜਾ ਮਿਡਲ ਸੋਲੂਸ਼ਨ ਆ ਜਾਂਦਾ, ਉਹ ਹੈਗਾ ਪਲੱਗ ਇਨ ਹਾਈਬ੍ਰਿਡ। ਉਹਦੇ ਵਿੱਚ ਇਹ ਹੈ ਕਿ ਕੰਪੈਰੀਟਿਵਲੀ ਬੈਟਰੀ ਆਈਸ ਇੰਟਰਨਲ ਕੰਬਸ਼ਨ ਇੰਜਨ ਆਈਸ ਤੋਂ ਥੋੜੀ ਬੈਟਰ ਆ, ਪਰ ਜਿਹੜਾ ਉਹ ਵਿਚਲਾ ਜਿਹੜਾ ਰਾਹ ਰਸਤਾ ਉਹਦਾ ਹੋ ਸਕਦਾ। ਅਗਲੀ ਗੱਲ ਕਰਦੇ ਆ ਮੇਨਟੇਨੈਂਸ ਤੇ ਓਨਰਸ਼ਿਪ ਕਾਸਟ ਦੀ। ਤੇ ਜਿਹੜੀ ਬੈਟਰੀ ਆਪਰੇਟਡ ਵਹੀਕਲ ਹੁੰਦੇ ਆ, ਉਹਨਾਂ ਦੀ ਜਿਹੜੀ ਕਾਸਟ ਹੁੰਦੀ ਆ, ਆਮ ਤੌਰ ਦੇ ਉੱਤੇ ਜਿਹੜੇ ਇੰਟਰਨਲ ਕੰਬਸ਼ਨ ਵਾਲੇ ਇੰਜਨ ਆ, ਉਹਨਾਂ ਤੋਂ ਕਿਤੇ ਘੱਟ ਹੁੰਦੀ, ਕਿਉਂਕਿ ਨਾ ਤੇ ਉਹਨਾਂ 'ਚ ਆਇਲ ਚੇਂਜ ਹੋਣਾ, ਉਹਨਾਂ ਦੇ ਮੂਵਿੰਗ ਪਾਰਟ ਘੱਟ ਹੁੰਦੇ ਆ, ਤੇ ਜਿਹੜੇ ਨੇ ਈਵਨ ਬੈਟਰੀ ਤੇ ਵੀ ਆਪਾਂ ਗੱਲ ਕਰੀਏ ਤੇ ਇਹ 8 ਸਾਲ ਦੀ ਤੇ ਟਿਪੀਕਲੀ ਵਾਰੰਟੀ ਮਿਲ ਹੀ ਜਾਂਦੀ ਆ,
ਤੇ ਉਹ ਇਹ ਆਮ ਤੌਰ ਤੇ ਕਿਹਾ ਜਾਂਦਾ ਵੀ 11 ਸਾਲ ਤੱਕ ਚੱਲੇਗੀ, ਹੈ ਨਾ। ਆਉਣ ਵਾਲੇ ਕੁਝ ਸਾਲਾਂ ਸਾਨੂੰ ਪਤਾ ਲੱਗੂਗਾ 11 ਸਾਲ ਵਾਲੀ ਜਿਹੜੀ ਹੈ ਉਹ ਕਿੰਨੀ ਕੁ ਗੱਲ ਠੀਕ ਆ, ਪਰ ਉਹ 11 ਸਾਲ ਤੱਕ ਉਹਨਾਂ ਦੀ ਜਿਹੜੀ ਐਵਰੇਜ ਉਹਨੂੰ ਮੰਨਦੇ ਆ। ਸੋ ਇਹਨਾਂ ਦੀ ਮੇਨਟੇਨੈਂਸ ਜਿਹੜੀ ਆ ਉਹ ਘਟ ਜਾਂਦੀ ਆ। ਹੁਣ ਜਿੱਥੇ ਪਲੱਗ ਇਨ ਹਾਈਬ੍ਰਿਡ ਆ ਉਹ ਥੋੜੀ ਜਿਹੀ ਜੇ ਇਹ ਗੱਲ ਆ ਜਾਂਦੀ ਕਿ ਉਹਦੀ ਜਿਹੜੀ ਮੇਨਟੇਨੈਂਸ ਕਾਸਟ ਆ ਆਫ ਕੋਰਸ ਬੈਟਰੀ ਆਪਰੇਟਡ ਵਹੀਕਲ ਨਾਲੋਂ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹ 'ਚ ਦੋਹੇ ਚੀਜ਼ਾਂ ਹੁੰਦੀਆਂ, ਇੰਟਰਨਲ ਕੰਬਸ਼ਨ ਇੰਜਨ ਵੀ ਆ, ਹੈ ਨਾ। ਪਰ ਉਹ ਜਿਹੜੇ ਇੰਟਰਨਲ ਕੰਬਸ਼ਨ ਇੰਜਨ ਤੋਂ ਉਹਦੀ ਫੇਰ ਘੱਟ ਹੁੰਦੀ ਆ, ਤੇ ਸਭ ਤੋਂ ਵੱਧ ਜਿਹੜੀ ਮੇਨਟੇਨੈਂਸ ਕਾਸਟ ਹੁੰਦੀ ਆ ਉਹ ਇੰਟਰਨਲ ਕੰਬਸ਼ਨ ਇੰਜਨ ਦੀ, ਨਾ ਕਿ ਉਹਦੀ ਇਕੱਲੀ ਸਰਵਿਸਿਜ਼ ਤੇ ਪਰ ਉਹਦੀ ਜਿਹੜੇ ਰੈਗੂਲਰ ਗੈਸ। ਜੀ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈ ਰਹੇ ਨੇ, ਬ੍ਰੇਕ ਤੋਂ ਬਾਅਦ ਮੁੜਦੇ ਆਪਾਂ ਵਾਪਸ ਤੇ ਗੱਲਬਾਤ ਨੂੰ ਜਿਹੜਾ ਉਹ ਜਾਰੀ ਰੱਖਦੇ ਆ। ਜਿਹੜੀ ਇਲੈਕਟ੍ਰਿਕ ਗੱਡੀਆਂ ਦੀ ਜਿਹੜੀ ਵੱਖ-ਵੱਖ ਟੈਕਨੋਲੋਜੀ ਦੇ ਬਾਰੇ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ। ਸੋ ਮਿਲਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਤੇ ਪੰਜਾਬੀ ਟੀਵੀ USA ਵੇਖ ਰਹੇ ਸਾਡੇ ਸਾਰੇ ਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਆਖਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਛੋਟੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰ ਰਹੇ ਆ। ਅਕਸਰ ਜਦੋਂ ਕੋਈ ਵੀ ਕੋਈ ਗੱਡੀ ਲੈਂਦਾ ਕਹਿੰਦਾ ਵੀ ਯਾਰ ਚੱਲ ਇੰਨੇ ਸਾਲ ਆਪਾਂ ਚਲਾਉਣੀ ਆ, ਫਿਰ ਆਪਾਂ ਵੇਚ ਦਾਂਗੇ। ਕੋਈ 10 ਸਾਲ ਚਲਾਉਂਦਾ, ਕੋਈ 15 ਚਲਾਉਂਦਾ, ਕਿਸੇ ਨੂੰ ਹੁੰਦਾ ਵੀ ਹਰ ਦੂਜੇ ਤੀਜੇ ਸਾਲ ਫੋਨ ਦੇ ਮਾਡਲ ਵਾਂਗੂ ਗੱਡੀ ਦਾ ਮਾਡਲ ਵੀ ਜਿਹੜਾ ਆ ਉਹ ਆਪਾਂ ਬਦਲਣਾ ਹੁੰਦਾ ਆ। ਸੋ ਲੌਂਗ ਟਰਮ ਲੌਂਜੀਵਿਟੀ ਕਿੰਨੀ ਕੁ ਜਿਹੜੀ ਉਹ ਰਹਿੰਦੀ ਆ, ਤੇ ਰੀਸੇਲ ਵੈਲਿਊ ਕਿੱਦਾਂ ਜਿਹੜੀ ਇਹਨਾਂ ਗੱਡੀਆਂ ਦੇ ਵਿੱਚ ਸਿਚੁਏਸ਼ਨ ਰਹਿੰਦੀ ਆ, ਉਹ ਵੀ ਜੇ ਆਪਾਂ ਥੋੜਾ ਡਿਸਕਸ ਕਰੀਏ। ਹਾਂਜੀ, ਬੈਟਰੀ ਆਪਰੇਟਡ ਵਹੀਕਲ ਦੀ ਰਾਜਕਰਨ ਆਪਾਂ ਗੱਲ ਕਰਦੇ ਹਾਂ, ਰੀਸੇਲ ਦੀ ਆਪਾਂ ਰੀਸੇਲ ਵੈਲਿਊ ਤੋਂ ਗੱਲ ਸ਼ੁਰੂ ਕਰਦੇ ਹਾਂ। ਤੇ ਬੈਟਰੀ ਆਪਰੇਟਡ ਵਹੀਕਲ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਅੱਜ ਦੇ ਟਾਈਮ ਦੇ ਵਿੱਚ ਆਫ ਕੋਰਸ ਵਧ ਹੀ ਰਹੀ ਆ, ਹਨਾ। ਉਹਨਾਂ ਦੀ ਡਿਮਾਂਡ ਦੀ ਜਿਹੜੀ ਓਵਰਆਲ ਪ੍ਰੋਜੈਕਸ਼ਨ ਆ ਉਹ ਨੰਬਰ ਤਾਂ ਜ਼ਰੂਰ ਘਟਿਆ, ਪਰ ਸਟਿਲ ਜਿਹੜੀ ਡਿਮਾਂਡ ਰਹੀ ਆ, ਹਨਾ, ਇਹ ਨਹੀਂ ਪਿਓਰ ਨੈਗੇਟਿਵ 'ਚ ਚਲੇਗੀ ਡਿਮਾਂਡ ਜਾਂ ਘਟ ਰਹੀ ਆ। ਪਰ ਉਹਨਾਂ ਦੀ ਜਿਹੜੀ ਰੀਸੇਲ ਵੇਖੀ ਹੈ ਵੈਲਿਊ ਅੱਜ ਦੇ ਟਾਈਮ ਦੇ ਵਿੱਚ ਉਹ ਐਡੀ ਵਧੀਆ ਨਹੀਂ ਆ। ਉਹਦਾ ਪ੍ਰਾਇਮਰੀਲੀ ਕਾਰਨ ਇਹ ਆ ਕਿ ਜਿਹੜੀ ਉਹਦੀ ਬੈਟਰੀ ਦੀ ਲਾਈਫ ਦੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ, ਪਰ ਫਿਊਚਰ ਜਿਹੜੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਹੋਰ 10 ਸਾਲਾਂ ਵਿੱਚ ਇਹ ਮੰਨਿਆ ਜਾ ਰਿਹਾ ਕਿ ਜਦੋਂ ਜਿਉਂ ਦੀ ਅਡਾਪਸ਼ਨ ਜਿਹੜੀ ਆ ਵਧੂਗੀ ਤੇ ਜਿਹੜੀ ਇਲੈਕਟ੍ਰੀਕਲ ਵਹੀਕਲ ਭਾਵੇਂ ਕਿ ਮੇਨ ਸਟ੍ਰੀਮ ਆ ਜ਼ਿਆਦਾ ਮੇਨ ਸਟ੍ਰੀਮ ਵਿੱਚ ਆਉਣਗੇ ਜਦੋਂ, ਤਾਂ ਉਹਨਾਂ ਦੀ ਰੀਸੇਲ ਵੈਲਿਊ ਜਿਹੜੀ ਉਹ ਸਟੇਬਲ ਹੋ ਜਾਏਗੀ। ਅੱਜ ਦੇ ਟਾਈਮ ਦੇ ਵਿੱਚ ਉਹਨਾਂ ਦੀ ਸਟੇਬਲ ਨਹੀਂ ਹੈਗੀ। ਜਿਹੜੇ ਪਲੱਗ ਇਨ ਹਾਈਬ੍ਰਿਡ ਦੀ ਆਪਾਂ ਗੱਲ ਕਰੀਏ ਤੇ ਉਹਨਾਂ ਦੀ ਜਿਹੜੀ ਡੈਪਰੀਸੀਏਸ਼ਨ ਆ ਉਹ ਜਿਹੜੀ ਆ ਡਿਪੈਂਡਿੰਗ ਅਪਨ ਤੁਸੀਂ ਕਿਹੜੀ ਮਾਰਕੀਟ ਦੇ ਵਿੱਚ ਆਫ ਕੋਰਸ, ਤੇ ਉਹਦੀ ਜਿਹੜੀ ਜਿਹੜੇ ਇੰਟਰਨਲ ਕੰਬਸ਼ਨ ਇੰਜਨ ਨਾਲੋਂ ਵੀ ਉਹਦੀ ਵੈਲਿਊ ਜਿਹੜੀ ਪਲੱਗ ਇਨ ਹਾਈਬ੍ਰਿਡ ਦੀ ਡੈਪਰੀਸੀਏਸ਼ਨ ਜ਼ਿਆਦਾ ਹੁੰਦੀ ਆ। ਪਰ ਜਿਹੜੇ ਇੰਟਰਨਲ ਕੰਬਸ਼ਨ ਇੰਜਨ ਰਾਜਕਰਨ ਕਰੀਏ ਉਹਦੀ ਜਿਹੜੀ ਵੈਲਿਊ ਆ ਉਹ ਆਪਣੇ ਆਪ ਦੇ ਵਿੱਚ ਕਾਫੀ ਵਧੀਆ ਰਹਿੰਦੀ ਆ। ਪਰ ਇਹ ਜਿਹੜੀ ਬੈਟਰੀ ਆਪਰੇਟਡ ਵਹੀਕਲ ਵਿੱਚ ਫਿਊਚਰ 'ਚ ਉਹਦੀ ਡਿਮਾਂਡ ਕਿਹੜੇ ਪਾਸੇ ਲੱਗਦੀ ਆ ਉਹ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਇੰਪੈਕਟ ਕਰੇਗੀ। ਸੋ ਲੌਂਗ ਟਰਮ ਸਸਟੇਨੇਬਿਲਿਟੀ ਦੀ ਆਪਾਂ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਜਿਹੜੇ ਦੁਨੀਆ ਭਰ ਦੀ ਗਵਰਨਮੈਂਟਸ ਜਿਹੜੀਆਂ ਸਟ੍ਰਿਕਟ ਐਮਿਸ਼ਨਸ ਰੈਗੂਲੇਸ਼ਨ ਕਰ ਰਹੀਆਂ, ਤੇ ਉੱਥੇ ਜਿਹੜੀ ਖਾਸ ਤੌਰ ਤੇ ਯੂਰਪ ਤੇ ਜੇ ਮੰਨ ਲਓ ਕਿ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਬਿਨਾਂ ਦੂਸਰੀ ਜਿਹੜੀ ਐਡਮਿਨਿਸਟ੍ਰੇਸ਼ਨ ਦੁਬਾਰਾ ਪਾਵਰ ਦੇ ਵਿੱਚ ਆਉਂਦੀ ਆ ਤੇ ਉਹਦੇ ਨਾਲ ਜਿਹੜੇ ਰੈਗੂਲੇਸ਼ਨਸ ਆ ਉਹ ਹੋਰ ਟਾਈਟ ਹੋਣਗੇ। ਜਦ ਕਿ ਇਹਨਾਂ ਦੇ ਵਿੱਚ ਜੇ ਆਪਾਂ ਰੈਗੂਲੇਸ਼ਨਸ ਦੀ ਗੱਲ ਕਰੀਏ ਉਨੀਆਂ ਨਹੀਂ ਘਟੀਆਂ, ਅੱਜ ਵੀ ਕਾਫੀ ਰੈਗੂਲੇਸ਼ਨ ਜਿਹੜੀ ਐਗਜ਼ਿਸਟ ਕਰਦੀਆਂ। ਪਰ ਇਹ ਆ ਵੀ ਜਿਹੜਾ ਕਹਿ ਰਹੇ ਸੀ ਕਿ 2035 ਤੱਕ ਤੁਸੀਂ ਦੂਜੀ ਕਾਰ ਨਹੀਂ ਲੈ ਸਕਦੇ, ਉਹ ਸ਼ਾਇਦ ਜਿਹੜਾ ਉਹ ਗੱਲ ਆਉਣ ਵਾਲੇ ਟਾਈਮ ਦੇ ਵਿੱਚ ਠੀਕ ਨਾ ਹੋਵੇ। ਤੇ ਪਰ ਇਹ ਆ ਵੀ ਲੌਂਗ ਟਰਮ ਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਵੀ ਜੇ ਤੁਹਾਡੇ ਘਰ ਵਿੱਚ ਸੋਲਰ ਹੈਗਾ ਤੇ ਬੈਟਰੀ ਆਪਰੇਟਡ ਵਹੀਕਲ ਇੱਕ ਵਧੀਆ ਆਪਸ਼ਨ ਹੋ ਸਕਦੀ ਆ। ਇੰਟਰਨਲ ਕੰਬਸ਼ਨ ਇੰਜਨ ਦੇ ਵਿੱਚ ਜਿਸ ਹਿਸਾਬ ਦੇ ਨਾਲ ਦਿਨੋਂ ਦਿਨ ਜਿਹੜੀ ਬੈਟਰੀ ਆਪਰੇਟਡ ਵਹੀਕਲ ਦੀ ਡਿਮਾਂਡ ਵੱਧ ਰਹੀ ਆ, ਤੇ ਉਹਦੇ ਵਿੱਚ ਇਹ ਹੈ ਕਿ ਜਿਹੜਾ ਫਿਊਚਰ ਦੀ ਆਪਾਂ ਗੱਲ ਕਰੀਏ ਤੇ ਉਹ ਸ਼ਾਇਦ ਐਡਾ ਵਧੀਆ ਨਾ ਹੋਏ। ਖਾਸ ਤੌਰ ਦੇ ਉੱਤੇ ਜੇ ਉਦਾਂ ਦੀਆਂ ਗੱਲਾਂ ਬਾਤਾਂ ਦੁਬਾਰਾ ਵਾਪਸ ਆ ਜਾਂਦੀਆਂ ਕਿ ਸੇਲ ਐਂਡ ਪਰਚੇਸ ਆਫ ਇੰਟਰਨਲ ਕੰਬਸ਼ਨ ਇੰਜਨ ਆਫਟਰ 2030 2035, ਉਹ ਜੇ ਗੱਲਬਾਤ ਉਹ ਦੁਬਾਰਾ ਆ ਜਾਂਦੀ, ਫਿਰ ਲੌਂਗ ਟਰਮ ਸਸਟੇਨੇਬਿਲਿਟੀ ਵਿੱਚ ਇੰਟਰਨਲ ਕੰਬਸ਼ਨ ਇੰਜਨ ਜਿਹੜੇ ਆ ਬਾਲਾ ਨਹੀਂ ਕੱਢਦੇ। ਸੋ
ਗਵਰਨਮੈਂਟ ਦੀ ਪਾਲਿਸੀਜ਼ ਉੱਤੇ ਧਿਆਨ ਰੱਖਣ ਦੀ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਲੋੜ ਆ। ਤੇ ਅਖੀਰਲੀ ਆਪਾਂ ਜਿਹੜੀ ਇਹ ਕੰਪੈਰੀਜ਼ਨ ਦੇ ਵਿੱਚ ਰਾਜਕਰਨ ਗੱਲ ਕਰਦੇ ਹਾਂ, ਉਹ ਗੱਲ ਕਰਦੇ ਥੋੜੀ ਸ਼ੌਕੀਨੀ ਦੀ ਵੀ ਸਾਰੇ ਕਾਰਾਂ ਨੂੰ ਇਸ ਹਿਸਾਬ ਦੇ ਨਾਲ ਵੀ ਨਹੀਂ ਲੈਂਦੇ ਵੀ ਆਪਾਂ ਕੰਮ ਤੇ ਜਾਣਾ ਜਾਂ ਘਰ ਆਉਣਾ। ਸ਼ੌਕੀਨੀ ਵੀ ਇੱਕ ਰੋਲ ਜਿਹੜਾ ਪਲੇ ਕਰਦੀ ਆ। ਸਹੀ ਗੱਲ ਤੇ ਸਾਨੂੰ ਇਹ ਪਤਾ ਵੀ ਇਲੈਕਟ੍ਰੀਕਲ ਵਹੀਕਲ ਦੇ ਵਿੱਚ ਇਹਦੇ ਵਿੱਚ ਇੰਸਟੈਂਟ ਟਾਰਕ ਹੁੰਦੀ ਹੈ ਉਹਦੇ ਵਿੱਚ, ਹੈ ਨਾ। ਤੁਸੀਂ ਉਹਦੇ ਉੱਤੇ ਪੈਡਲ ਤੇ ਪੈਰ ਰੱਖਿਆ ਤੇ ਝੱਟ ਐਕਸਲਰੇਸ਼ਨ ਜਿਹੜੀ ਮਿਲ ਜਾਂਦੀ ਆ। ਬੜੀ ਕੁਆਇਟ ਡਰਾਈਵਿੰਗ ਐਕਸਪੀਰੀਅੰਸ ਆ। ਇਹਦੇ ਕਰਕੇ ਜਿਹੜੇ ਹਾਈ ਐਂਡ ਬੈਟਰੀ ਆਪਰੇਟਡ ਵਹੀਕਲਸ ਆ, ਹੈ ਨਾ, ਰਿਵੀਅਨ ਹੋ ਗਏ ਜਾਂ ਟੈਸਲਾ ਦੇ ਹਾਈ ਐਂਡ ਮਾਡਲ ਹੋ ਗਏ, ਮਰਸੀਡੀਜ਼ ਦੇ ਹਾਈ ਐਂਡ ਬੈਟਰੀ ਵਾਲੇ ਮਾਡਲਸ ਹੋ ਗਏ, ਹੈ ਨਾ, ਹੋਰ ਵੀ ਆ। ਤੇ ਉਹ ਕਾਫੀ ਡਿਮਾਂਡ ਦੇ ਵਿੱਚ ਆ, ਹੈ ਨਾ। ਜਿਹੜੇ ਹਾਈ ਪਰਫੋਰਮੈਂਸ ਮਾਡਲ ਐਸ ਹੋ ਗਿਆ, ਪੋਰਸ਼ੇ ਦਾ ਟੇਕਾਨ ਕਾਫੀ ਪਪੂਲਰ ਆ ਇਸ ਸੰਬੰਧ ਦੇ ਵਿੱਚ। ਤੇ ਉਹ ਜਿਹੜੇ ਸ਼ੌਕੀਨੀ ਤੌਰ ਦੇ ਉੱਤੇ ਲੋਕੀ ਹੈਗੇ ਆ, ਉਹ ਜਿਹੜੇ ਕਾਰਾਂ ਲੈਂਦੇ ਆ ਉਹਨਾਂ ਦੇ ਵਿੱਚ ਜਿਹੜੇ ਇਹ ਕਾਫੀ ਜ਼ਿਆਦਾ ਐਕਸਪੀਰੀਅੰਸ, ਜਦ ਕਿ ਜੇ ਅਸੀਂ ਪਲੱਗ ਇਨ ਹਾਈਬ੍ਰਿਡ ਦੀ ਗੱਲ ਕਰੀਏ, ਉਹ ਸ਼ਾਇਦ ਜਿਹੜੇ ਸ਼ੌਕੀਨ ਲੋਕ ਆ ਉਹਨਾਂ ਦੀ ਪਸੰਦ ਨਹੀਂ ਆ ਕਿਉਂਕਿ ਉਹਦੀ ਪਰਫੋਰਮੈਂਸ ਐਜ਼ ਪਾਵਰਫੁਲ ਨਹੀਂ ਹੁੰਦੀ। ਤੇ ਜਿਹੜੇ ਟ੍ਰੈਡੀਸ਼ਨਲ ਵਹੀਕਲ ਹੁੰਦੇ ਉਹਨਾਂ ਦੀ ਤੇ ਸਾਨੂੰ ਪਤਾ ਹੈ ਪ੍ਰੂਵਿੰਗ ਪਰਫੋਰਮੈਂਸ ਆ। ਉਹਨਾਂ ਦੇ ਹਾਈ ਐਂਡ ਕਾਰਾਂ ਸਪੋਰਟਸ ਵਿੱਚ ਅੱਜ ਦੇ ਦਿਨ ਵੀ ਵਰਤੀਆਂ ਜਾਂਦੀਆਂ। ਬਾਏ ਦ ਵੇ, ਸਪੋਰਟਸ ਦੇ ਵਿੱਚ ਕਾਫੀ ਐਕਸਪੈਰੀਮੈਂਟੇਸ਼ਨ ਜਿਹੜੀ ਆ ਉਹ ਹਾਈਡਰੋਜਨ ਨੂੰ ਲੈ ਕੇ ਵੀ ਹੋ ਰਹੀ ਆ, ਤੇ ਉਹਦੇ ਵਿੱਚ ਵੀ ਉਹਦਾ ਪ੍ਰੂਵਨ ਜਿਹੜੇ ਟਰੈਕ ਰੈਕਡ ਹੈਗੇ ਆ। ਸੋ ਫਿਊਚਰ ਦੇਖੋ ਪਾਲਿਸੀਜ਼ ਕਿਸ ਹਿਸਾਬ ਨਾਲ ਤੁਰਦੀਆਂ, ਪਰ ਅੱਜ ਦੇ ਟਾਈਮ ਦੇ ਵਿੱਚ ਅਸੀਂ ਕੰਪੈਰੀਜ਼ਨ ਜਦੋਂ ਕਰਨਾ ਹੋਏ ਤਾਂ ਆਪਾਂ ਇਹ ਸਾਰੇ ਫੈਕਟਰ ਧਿਆਨ 'ਚ ਰੱਖਣੇ ਪੈਣੇ ਆ ਸਾਨੂੰ। ਜੀ, ਬਿਲਕੁਲ। ਸੋ ਕਈ ਪੈਟਰੋਲ ਹੈਡ ਹੁੰਦੇ, ਕੋਈ ਡੀਜ਼ਲ ਹੈਡ ਹੁੰਦੇ, ਅੱਜ ਕੱਲ੍ਹ ਬੈਟਰੀ ਹੈਡ ਵੀ ਹੋਣ ਲੱਗ ਗਏ ਹੋਣੇ ਆ ਵੀ ਕਿੱਦਾਂ ਜਿਹੜਾ ਆ ਉਸ ਚੀਜ਼ ਦੇ ਵਿੱਚ ਚੱਲਦਾ ਆ। ਕਿਸੇ ਨੂੰ ਪੁਰਾਣੀਆਂ ਗੱਡੀਆਂ ਰੀਬਿਲਡ ਕਰਨ ਦਾ ਸ਼ੌਕ ਆ, ਕਿਸੇ ਨੂੰ ਕੁਛ ਆ। ਸੋ ਸ਼ੌਕੀਨੀ ਦਾ ਤੇ ਉਹ ਉਸ ਚੀਜ਼ ਦਾ ਚਲੋ ਹੈ ਨਹੀਂ। ਸੋ ਚੰਗੀਆਂ ਚੀਜ਼ਾਂ ਵੀ ਬਣਦੀਆਂ ਰਹੀਆਂ, ਪਰ ਹੁਣ ਕਿਉਂਕਿ ਕੰਜ਼ਿਊਮਰ ਇੰਨਾ ਆ, ਖਪਤਕਾਰ ਇੰਨਾ ਆ, ਸੋ ਉਹਦੇ ਹਿਸਾਬ ਦੇ ਨਾਲ ਪਾਲਿਸੀਜ਼ ਦੇ ਚੇਂਜ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਅਸਰ ਜਿਹੜਾ ਉਹ ਪੈਂਦਾ ਹੀ ਰਹਿੰਦਾ ਆ। ਅੱਛਾ ਹਰਵਿੰਦਰ, ਹੁਣ ਅੱਗੇ ਗੱਲ ਕਰਦੇ ਹਾਂ ਵੀ ਪਹਿਲਾਂ ਕਿੱਦਾਂ ਸੀ ਸਿਚੁਏਸ਼ਨ, ਨੰਬਰਸ ਦੀ ਆਪਾਂ ਗੱਲ ਕਰੀਏ ਤੇ ਰਿਐਲਿਟੀ ਕੀ ਆ। ਕਹਿਣ ਨੂੰ ਬਹੁਤ ਕੁਛ ਆ, ਚਾਹੇ ਉਹ ਜ਼ੀਰੋ ਮਿਸ਼ਨ ਨੂੰ ਲੈ ਕੇ ਆ, ਚਾਹੇ ਉਹ ਨੰਬਰ ਆਫ ਸੇਲਸ ਨੂੰ ਲੈ ਕੇ ਕੀ ਆ, ਇਹਦੇ ਵਿੱਚ ਪਾਸਟ ਪ੍ਰੋਜੈਕਸ਼ਨ ਤੇ ਰਿਐਲਿਟੀ 'ਚ ਕੀ ਆਪਾਂ ਨੂੰ ਨਜ਼ਰ ਆਉਂਦਾ ਹੈ? ਹਾਂਜੀ, ਸੋ ਰਾਜਕਰਨ ਦੇਖੋ, ਜਿਹੜੇ ਅਗੇਨ ਇਹ ਤਾਂ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਨਾ ਕਿ ਗਵਰਨਮੈਂਟਸ ਕਿਸ ਹਿਸਾਬ ਦੇ ਨਾਲ ਉਹ ਤੇ ਬਹੁਤ ਜ਼ਿਆਦਾ ਮੈਟਰ ਕਰਦਾ, ਹੈ ਨਾ। ਕੁਛ ਆਪਾਂ ਰੀਅਲ ਲਾਈਫ ਦੀਆਂ ਐਗਜ਼ਾਮਪਲਾਂ ਵੀ ਆਪਾਂ ਲੈਣੀ ਸ਼ੁਰੂ ਕਰ ਦਿੰਦੇ ਹਾਂ, ਠੀਕ ਆ। ਜਿਹੜਾ ਪਿਛਲਾ ਦਹਾਕਾ ਜਾਂ ਡੇਢ ਦਹਾਕਾ ਹੀ ਆਲਮੋਸਟ ਕਹਿ ਲਓ, ਇਹਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਬੈਟਰੀ ਆਪਰੇਟਡ ਵਹੀਕਲਸ ਨੇ, ਇਕੱਲੀ US ਦੇ ਵਿੱਚ ਨਹੀਂ, ਵਰਲਡ ਵਾਈਡ ਆਪਾਂ ਗੱਲ ਕਰਦੇ ਉਹਦੀ ਜਿਹੜੀ ਗਰੋਥ ਆ, ਸਿਗਨੀਫੀਕੈਂਟ ਗਰੋਥ ਹੋਈ ਆ, ਹੈ ਨਾ। ਇਹਦੇ ਦੋ ਕਾਰਨ ਸੀ। ਇੱਕ ਕਾਰਨ ਤੇ ਆਪਾਂ ਚਲੋ ਯੂਜ਼ਰ ਤੱਕ ਦੇ ਪਰਸਪੈਕਟਿਵ ਤੋਂ ਹੁਣ ਗੱਲ ਕੀਤੀ, ਦੂਸਰੀ ਚੀਜ਼ ਸਟ੍ਰੈਟੇਜੀਕਲ ਵੀ ਆ ਰਾਜਕਰਨ, ਕਿ ਜਿਹੜੇ ਗਵਰਨਮੈਂਟਸ ਆ ਉਹ ਦੁਨੀਆ ਭਰ ਦੀ ਗਵਰਨਮੈਂਟਸ ਨਾ ਕਿ ਉਹ ਇਕੱਲੇ ਏਅਰ ਪੋਲਿਊਸ਼ਨ ਦੇ ਉੱਤੇ ਕੰਟਰੋਲ ਪਾਉਣਾ ਚਾਹੁੰਦੀਆਂ, ਉਹ ਜਿਹੜੀ ਦੂਸਰੇ ਨੇਸ਼ਨ ਦੇ ਉੱਤੇ ਜਿਹੜੇ ਗੈਸੋਲੀਨ ਰਿਚ ਨੇਸ਼ਨਸ ਆ, ਆਇਲ ਰਿਚ ਨੇਸ਼ਨਸ ਆ, ਉਹਨਾਂ ਉੱਤੇ ਆਪਣੀ ਡਿਪੈਂਡੈਂਸੀ ਘਟਾਉਣ ਦੇ ਲਈ ਸਟ੍ਰੈਟੇਜੀਕਲ ਉਹਨਾਂ ਦੀ ਆਈਡੀਆ ਵੀ ਸੀ ਇਸ ਨੂੰ ਪੁਸ਼ ਕਰਨ ਦਾ, ਜਿਹਦੇ ਵਿੱਚ US, ਇੰਡੀਆ ਤੇ ਚਾਈਨਾ। ਇੰਡੀਆ ਤੀਜੇ ਨੰਬਰ ਤੇ ਕਹਿ ਲਓ, US ਤੇ ਚਾਈਨਾ ਦਾ ਕਾਫੀ ਜ਼ਿਆਦਾ ਕੰਪੀਟੀਸ਼ਨ ਰਿਹਾ। ਯੂਰਪ ਇਨਵਾਇਰਨਮੈਂਟ ਦੇ ਪਰਸਪੈਕਟਿਵ ਤੋਂ ਵੀ ਇਹਦਾ ਵੱਡਾ ਰਿਹਾ। ਸੋ ਆਪਾਂ ਇੰਟਰਨੈਸ਼ਨਲ ਐਨਰਜੀ ਏਜੰਸੀ ਦੀ ਆਪਾਂ ਗੱਲ ਕਰੀਏ ਤੇ ਉਹਨਾਂ ਦੇ ਅਨੁਸਾਰ ਜਿਹੜੇ ਇਲੈਕਟ੍ਰਿਕ ਕਾਰ ਦੀ ਆਪਾਂ ਸੇਲਸ ਦੀ ਗੱਲ ਕਰਦੇ ਹਾਂ, ਟੋਟਲ ਨੰਬਰ ਆਫ ਕਾਰਸ ਦੀ ਨਹੀਂ, ਇਕੱਲੀ ਸੇਲਸ ਦੀ ਆਪਾਂ ਗੱਲ ਕਰੀਏ ਤੇ 4% ਸੀ 2020 ਦੇ ਵਿੱਚ, ਤੇ ਉਹ ਵੱਧ ਕੇ 2023 ਦੇ ਵਿੱਚ ਇਹ 18% ਸੇਲ ਹੋ ਗਈ। ਤੇ ਜਦੋਂ ਅਸੀਂ 2024 ਦੀ ਗੱਲ ਕਰੀਏ ਤੇ ਟੋਟਲ ਨੰਬਰ ਆਫ ਜਿਹੜੀਆਂ ਕਾਰਾਂ ਦੁਨੀਆ ਭਰ ਦੇ ਵਿੱਚ ਵੇਚੀਆਂ ਗਈਆਂ, ਉਹਨਾਂ 'ਚ 20% ਜਿਹੜੀਆਂ ਬੈਟਰੀ ਆਪਰੇਟਡ ਵਹੀਕਲ ਹੋਈਆਂ, ਹੈ ਨਾ। ਇਹ ਜਿਹੜੀ EV ਸੇਲਸ ਦੀ ਜਿਹੜੀ ਸਾਰੇ ਸੈਗਮੈਂਟਸ ਤੇ ਆਪਾਂ ਗੱਲ ਕਰੀਏ ਤੇ 2030 ਤੱਕ $9 ਟ੍ਰਿਲੀਅਨ ਤੱਕ ਇਹਦੀ ਇਕਨੋਮੀ ਵੱਧ ਜਾਣ ਦਾ ਜਿਹੜਾ ਬਲੂਮਬਰਗ ਦੀ ਰਿਪੋਰਟ ਇਹ ਕਹਿੰਦੀ ਆ, ਤੋਂ ਲੈ ਕੇ ਇਹ $63 ਟ੍ਰਿਲੀਅਨ ਦੀ 2050 ਤੱਕ ਵਰਲਡ ਵਾਈਡ ਇਕਨੋਮੀ ਜਿਹੜੀ ਆ ਪਹੁੰਚੇਗੀ। ਵਾਓ, ਠੀਕ ਆ। ਸੋ ਇਟਸ ਅ ਹਿਊਜ ਨੰਬਰ। ਆਪਾਂ ਵਰਲਡ ਵਾਈਡ ਗੱਲਾਂ ਕਰਦੇ US ਤੋਂ ਅਸੀਂ ਬਾਹਰ ਕਰੀਏ ਤੇ, ਹੈ ਨਾ। ਤੇ ਉਸ ਤੋਂ ਬਾਅਦ ਆਪਾਂ ਇਹ ਮੰਨਿਆ ਜਾ ਰਿਹਾ ਕਿ ਤਕਰੀਬਨ 35% ਜਿਹੜੀ 2030 ਤੱਕ ਜਿਹੜੇ ਵਹੀਕਲ ਹੋਣਗੇ ਉਹ ਆਲਮੋਸਟ ਜਿਹੜੇ ਆ ਉਹ ਪਹੁੰਚ ਜਾਣਗੇ। ਇਹ ਬੈਸਟ ਕੇਸ ਸਿਨੈਰੀਓ ਆ। ਤੇ ਵਰਸਟ ਕੇਸ ਸਿਨੈਰੀਓ ਦੇ ਵਿੱਚ ਵੀ ਰਾਜ ਕਰਨ, ਜਿਹੜੇ ਬੈਸਟ ਕੇਸ ਸਿਨੈਰੀਓ ਦੇ ਵਿੱਚ 35 ਤੋਂ ਲੈ ਕੇ 45% ਤੱਕ, ਤੇ ਵਰਸਟ ਕੇਸ ਸਿਨੈਰੀਓ ਦੇ 25 ਤੋਂ ਲੈ ਕੇ 35% ਤੱਕ
ਇਹ ਜਿਹੜੇ ਅਡਾਪਸ਼ਨ ਇਹਦੀ ਮੰਨੀ ਗਈ ਆ। ਆਪਾਂ ਰੀਜਨਲ ਏਰੀਆ ਦੀ ਗੱਲ ਕਰੀਏ ਹੈ ਨਾ, ਉਹਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਜਿਹੜੀ ਗਰੋਥ ਆ, ਐਨੂਅਲ ਗਰੋਥ ਆ ਤਕਰੀਬਨ 10% ਜਿਹੜੀ ਉਹ ਮੰਨੀ ਗਈ ਆ 2025 ਤੋਂ ਲੈ ਕੇ 2030 ਤੱਕ। ਤੇ ਜਿੱਦਾਂ ਮਾਰਕੀਟ ਸਾਈਜ਼ ਜਿਹੜਾ ਹੈਗਾ ਵਾ ਉਹ ਤਕਰੀਬਨ $60 ਬਿਲੀਅਨ ਤੱਕ 2030 ਤੱਕ ਪਹੁੰਚਣ ਦੀ ਜਿਹੜੀ ਉਮੀਦ ਆ। ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਦੇਖਣ ਵਿੱਚ ਚੇਂਜ ਇਹ ਮਿਲਿਆ ਕਿ ਇਕੱਲੇ ਬੈਟਰੀ ਆਪਰੇਟਡ ਵਹੀਕਲ ਨਹੀਂ, ਪਲੱਗ ਇਨ ਹਾਈਬ੍ਰਿਡ ਜਿਹੜੇ ਆ ਉਹਦੀ ਜਿਹੜੀ ਗਰੋਥ ਆ ਉਹ ਜਿਹੜੀ ਆ ਉਹਦੀ ਜਿਹੜੀ ਗਰੋਥ ਨੰਬਰਸ ਆ, ਐਨੂਅਲ ਗਰੋਥ ਨੰਬਰਸ, ਉਹ ਆਮ ਨਾਲੋਂ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲੇ ਆ। ਯੂਰਪ ਦੀ ਗੱਲ ਕਰੀਏ ਤੇ ਯੂਰਪ ਦੇ ਵਿੱਚ ਜਿਹੜੇ ਫੋਰਕਾਸਟਰ ਆ ਆਹ ਵਾਲੇ ਸਾਲ 2025 ਦੇ ਵਿੱਚ 17% ਗਰੋਥ ਜਿਹੜੀ ਐਕਸਪੈਕਟ ਕਰਦੇ ਪਏ ਆ, ਤੇ ਇਹ ਵੱਧ ਕੇ ਯੂਰਪ ਦੇ ਵਿੱਚ 50% ਤੱਕ ਮੰਨੀ ਜਾ ਰਹੀ ਕਿ ਬਾਈ 2030 ਤੱਕ 50 ਸਾਲਾਂ ਦੇ ਵਿੱਚ, ਹੈਨਾ। ਤੇ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਆਸਟ੍ਰੇਲੀਆ ਵੱਲ ਆਪਾਂ ਜਿਹਨੂੰ ਡਾਊਨ ਐਂਟਰ ਕਹਿੰਦੇ ਆ, ਤੇ ਉਹ ਵੀ ਪਿੱਛੇ ਨਹੀਂ ਆ, ਤਕਰੀਬਨ 10% ਜਿਹੜੇ ਨਿਊ ਲਾਈਟ ਵਹੀਕਲ ਆ ਉਹ 2024 ਦੇ ਵਿੱਚ 2024 ਦੇ ਵਿੱਚ ਉਹਨਾਂ ਦੀ ਸੇਲ ਹੋਈ ਆ, ਜਿਹੜੀ ਕਿ 3 ਗੁਣਾ ਸੀ 150%, 1.5 ਗੁਣਾ 150% 2022 ਤੋਂ ਉਹਦਾ ਮੰਨਿਆ ਗਿਆ। ਤੇ 2026 ਤੱਕ ਇਹਦੀ ਜਿਹੜੀ ਸੇਲਸ ਆ 15 ਤੋਂ ਲੈ ਕੇ 19% ਤੱਕ ਪਹੁੰਚਣ ਦੀ ਉਮੀਦ ਆ। ਸੋ ਇਹਦੇ ਵਿੱਚ ਆਪਾਂ ਰਾਜ ਕਰਨ, ਚਲੋ ਨੰਬਰਸ ਆਪਾਂ ਨਾਮ ਹੀ ਚੇਤੇ ਰੱਖੀਏ, ਆਪਾਂ ਜਿਹੜੀ ਉਹਦੇ ਚ ਨਟ ਸ਼ੈਲ ਕੀ ਆ ਹੈਨਾ ਉਹ ਚੀਜ਼ ਆਪਾਂ ਨੂੰ ਧਿਆਨ ਚ ਰੱਖੀਏ। ਨਟ ਸ਼ੈਲ ਇਹਦਾ ਇਹ ਆ ਕਿ ਜਿਹੜੀ ਇਹਦੀ ਗਰੋਥ ਆ ਜਿੰਨੀ ਪ੍ਰੋਜੈਕਟ ਕੀਤੀ ਜਾ ਰਹੀ ਸੀ ਸ਼ਾਇਦ ਉਨੀ ਨਾ ਹੋਏ, ਪਰ ਇਹਦੀ ਜਿਹੜੀ ਗਰੋਥ ਆ ਉਹ ਲਗਾਤਾਰ ਵੱਧ ਰਹੀ ਹੈ। ਈਵੀ ਹੋ ਗਈ ਜਾਂ ਗੈਸੋਲੀਨ ਬੇਸਡ ਇੰਜਨਸ ਹੋ ਗਏ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਗੈਸ ਦੇ ਉੱਤੇ ਇਹਦਾ ਇੰਪੈਕਟ ਆ ਉਹ ਘਟੂਗਾ, ਹੈਨਾ। ਤੇ ਜਿਹੜੇ ਹਾਈ ਪਰਫਾਰਮਿੰਗ ਇੰਜਨਸ ਆ, ਜ਼ਿਆਦਾ ਐਫੀਸ਼ੀਐਂਸੀ ਵਾਲੇ ਇੰਜਨਸ ਆ ਸਾਡੇ ਸਾਹਮਣੇ ਆਉਣਗੇ। ਤੇ ਇਹਦੇ ਵਿੱਚ ਇਲੈਕਟ੍ਰੀਫਿਕੇਸ਼ਨ ਦੇ ਵਿੱਚ ਹੈਨਾ, ਆਪਾਂ ਤੁਸੀਂ ਜਿਹੜੀ ਗੱਲ ਕਰਦੇ ਹੁੰਦੇ ਵੀ ਫੋਲੋ ਦਾ ਮਨੀ, ਤੇ ਉਹਦੇ ਵਿੱਚ ਇਹ ਹੈ ਕਿ ਵੋਲਕਸਵੈਗਨ ਨੇ $86 ਬਿਲੀਅਨ ਦੇ ਵਿੱਚ ਦੀ ਜਿਹੜੀ ਇਨਵੈਸਟਮੈਂਟ ਆ ਈਵੀ ਦੇ ਉੱਤੇ ਕੀਤੀ ਆ। ਉਹ ਕਹਿੰਦੇ ਵੀ 2030 ਵਿੱਚ ਸਾਨੂੰ ਐਕਸਪੈਕਟਡ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਇਲੈਕਟ੍ਰਿਕ ਪਲੱਗ ਇਨ ਹਾਈਬ੍ਰਿਡ ਹੋ ਗਏ ਜਾਂ ਫੁੱਲੀ ਬੈਟਰੀ ਆਪਰੇਟਡ ਸਾਡੀ 50% ਤੱਕ ਜਿਹੜੀ ਵੋਲਕਸਵੈਗਨ ਦੀ ਸੇਲ ਆ ਉਹ ਹੋਏਗੀ। ਜਨਰਲ ਮੋਟਰਸ ਨੇ $27 ਬਿਲੀਅਨ ਜਿਹੜੇ ਆ ਇਨਵੈਸਟ ਕਰਨ ਦੇ ਕਿਹਾ ਈਵੀ ਦੇ ਵਿੱਚ ਤੇ ਸੈਲਫ ਡਰਾਈਵਿੰਗ ਟੈਕਨੋਲੋਜੀਜ਼ ਦੇ ਵਿੱਚ। ਤੇ ਉਹਦੇ ਵਿੱਚ ਆਪਾਂ ਮਰਸੀਡੀਜ਼ ਬੈਂਸ ਦੀ ਗੱਲ ਕੀਤੀ ਹੈ ਨਾ, ਉਹ ਕਹਿੰਦੇ ਕਿ ਸਾਡਾ ਜਿਹੜਾ 50% ਤੱਕ ਦਾ ਗਲੋਬਲ ਸੇਲਸ ਆ ਉਹ 2030 ਤੱਕ ਉਹਨਾਂ ਦੇ ਪ੍ਰੋਜੈਕਸ਼ਨਸ ਇਹ ਆ ਵੀ 2030 ਤੱਕ ਜਿਹੜੀ ਉਹ ਇਲੈਕਟ੍ਰੀਕਲ ਵਹੀਕਲ ਹੋਣਗੇ। ਤੇ 100% ਦਾ ਉਹਨਾਂ ਦਾ ਜਿਹੜਾ ਇਲੈਕਟ੍ਰੀਫਿਕੇਸ਼ਨ ਦਾ ਟਾਰਗੇਟ ਹੈ 2040 ਤੱਕ। ਹੁਣ ਪ੍ਰੈਜ਼ੀਡੈਂਟ ਟਰੰਪ ਆਉਣ ਦੇ ਨਾਲ ਇਹਦੇ ਚ ਕੀ ਚੇਂਜਸ ਆਉਂਦੇ ਆ ਇਹ ਆਉਣ ਵਾਲੇ ਟਾਈਮ ਦੇ ਕੋਲ ਹੀ ਆ, ਹੈ ਨਾ। ਟੈਸਲਾ ਦੇ ਅਰਾਈਵਲ ਇਹਦੇ ਵਿੱਚ ਮੈਂ ਜਿਹੜੀ ਅਖੀਰਲੀ ਗੱਲ ਕਰਨੀ ਹੈ ਰਾਜ ਨੂੰ ਬਹੁਤ ਇੰਪੋਰਟੈਂਟ ਆ, ਉਹ ਇਹ ਆ ਕਿ ਚਾਈਨਾ ਦੇ ਵਿੱਚ ਅਸੀਂ ਗੱਲ ਕੀਤੀ ਤੇ BYD, XPeng ਹੋ ਗਏ, ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਏਸ਼ੀਆ ਦਾ ਮਾਰਕੀਟ ਸ਼ੇਅਰ ਆ ਉਹਨੂੰ ਕੈਪਚਰ ਕੀਤਾ। BYD ਸਟੈਂਡਸ ਫॉर ਬਿਲਡ ਯੋਰ ਡ੍ਰੀਮਸ, ਉਹਨਾਂ ਏਦਾਂ ਕਰਕੇ ਦਾ ਨਾਂ ਰੱਖਿਆ ਹੋਇਆ ਇਲੈਕਟ੍ਰਿਕ ਕਾਰ ਕੰਪਨੀਆਂ। ਤੇ ਉਹ ਐਨੀ ਕਿ ਜ਼ਿਆਦਾ ਪਪੂਲਰ ਹੋ ਰਹੀ ਆ ਸਾਊਥ ਈਸਟ ਏਸ਼ੀਆ ਦੇ ਵਿੱਚ, ਥਾਈਲੈਂਡ, ਵੀਅਤਨਾਮ, ਚਾਈਨਾ ਦੇ ਵਿੱਚ ਤਾਂ ਚੱਲ ਹੈ ਹੀ ਹੈ ਨਾ, ਇਹਨਾਂ ਦੀ ਨੇਸ਼ਨਸ ਦੇ ਵਿੱਚ, ਕਿ ਉਹ ਟੈਸਲਾ ਉਤੋਂ ਰਾਜਕਨ ਅੱਜ ਦੇ ਟਾਈਮ ਦੇ ਵਿੱਚ ਕਿਹਾ ਜਾਏ ਤੇ ਉਹ ਕਾਫੀ ਜਿਹੜਾ ਉਹ ਪਿੱਛੇ ਰਹਿ ਗਈ ਆ। ਤੇ XPeng, BYD ਜਿਹੜੀ ਉਹ ਟੈਸਲਾ ਨੂੰ ਕਾਫੀ ਟੱਕਰ ਦੇ ਰਹੇ ਆ, ਜਸਟ ਲਾਈਕ ਐਨੀ ਅਦਰ ਜਿਹੜੀ ਚਾਈਨਾ ਮੈਨੂਫੈਕਚਰਿੰਗ ਹੁੰਦੀ ਆ ਕਿ ਚੀਪ ਆ, ਲੋਕਲ ਆ, ਤੇ ਉਹਨਾਂ ਦੇ ਜਿਹੜੇ ਫੀਚਰ ਸੈੱਟ ਆ ਉਹ ਬਹੁਤ ਹੀ ਜ਼ਿਆਦਾ ਵਧੀਆ। ਮੈਂ ਖੁਦ BYD ਥਾਈਲੈਂਡ ਦੇ ਵਿੱਚ ਮੈਂ ਉਹਦੇ ਵਿੱਚ ਬੈਠ ਕੇ ਦੇਖਿਆ ਐਂਡ ਇਟਸ ਵੈਰੀ ਕੰਫਰਟੇਬਲ ਐਟ ਮਚ ਲੋਅਰ ਕਾਸਟ। ਉਹ ਪਰ ਅਜੇ ਇੱਥੇ ਅਮਰੀਕਾ ਚ ਘੱਟ ਆ ਰਹੀਆਂ ਹਨਾ ਵੀ, ਜੇ ਆਉਣ ਨਹੀਂ ਅਮਰੀਕਾ ਵਿੱਚ ਆਈ ਥਿੰਕ ਉਹ ਬੈਂਡ ਆ ਚਾਈਨਾ ਦੀ ਹੋਣ ਕਰਕੇ। ਚਾਈਨਾ ਦੀ ਟਿਕਟੌਕ ਵੀ ਬੈਨ ਕਰਨ ਨੂੰ ਫਿਰਦੇ ਸੀ, ਪਰ ਉਹ ਕਹਿੰਦੇ ਵੀ ਜੇ ਕੋਈ ਨਹੀਂ ਵੇਚ ਦੋ ਸਾਨੂੰ ਤਾਂ ਫਿਰ ਦੇਖਦੇ ਆ। ਹਾਂਜੀ, ਉਹਦੇ ਬਾਰੇ ਵੀ ਆਪਾਂ ਟਾਕ ਸ਼ੋ ਕਰਾਂਗੇ ਕਿੱਦਾਂ ਔਰੈਕਲ ਇਨਵੋਲਵਡ ਆ ਜਾਂ ਸਭ ਕੁਝ। ਸੋ ਪਰ ਆਪਾਂ ਟੈਕ ਦੇ ਵਿੱਚ ਵੇਖਿਆ ਜਾਏ ਤੇ ਚਾਈਨੀਜ਼ ਕੰਪਨੀਜ਼ ਨੇ ਕਾਫੀ ਪਿਛਲੇ 50 ਸਾਲਾਂ ਦੇ ਵਿੱਚ ਚੜ੍ਹਾਈ ਕੀਤੀ ਆ ਟੈਕ ਦੇ ਹਰ ਖੇਤਰ ਚ। ਕੱਲਾ ਇਹ ਨਹੀਂ ਵੀ ਜਿੱਦਾਂ ਵਾਵਈ ਸੀਗੀ ਉਹ ਵੀ ਬੈਨ ਕਰਤੀ, ਸੋ ਚਾਈਨਾ ਜਿੱਤੇ ਕਿਉਂਕਿ ਉਹ ਫਿਰ ਸਟੇਟ ਐਕਟਰ ਆ ਨਾ, ਉਹਦਾ ਤੇ ਫਿਰ ਰੌਲਾ ਉਹ ਰਹਿਣਾ ਹੀ ਆ। ਹਰ ਇੱਕ ਚੀਜ਼ ਉਹਨਾਂ ਦੇ ਥਰੂ ਜਾਣੀ, ਹਰ ਡਾਟਾ ਉੱਧਰੋਂ ਦੀ ਜਾਣਾ। ਸੋ ਇਹ ਸਾਰੀਆਂ ਚੀਜ਼ਾਂ ਡੀਪ ਸੀਕ ਦੇ ਆਉਣ ਦੇ ਨਾਲ, ਚੈਟ GPT ਵਾਲਿਆਂ ਨਾਲ ਗਾਹ ਪੈ ਗਿਆ ਸੀ ਸਾਰੇ ਪਾਸੇ। ਉੱਦਾਂ ਇਹ ਸਾਰੀਆਂ ਚੀਜ਼ਾਂ ਨਾਲ ਚੱਲਦੀਆਂ। ਅੱਛਾ ਹਰਵਿੰਦਰ, ਸਮਾਂ ਸਮਾਪਤ ਹੋ ਗਿਆ ਅੱਜ ਦੇ ਪ੍ਰੋਗਰਾਮ ਦਾ, ਤੇ ਜਾਂਦੇ ਜਾਂਦੇ ਇੱਕ ਜਿਹੜਾ ਚੀਜ਼ ਜ਼ਰੂਰ ਆਪਣੇ ਦਰਸ਼ਕਾਂ ਦੇ ਲਈ ਦੱਸ ਜਾਂਦੇ ਆ, ਜੈਮਿਨੀ 2.5 ਲੋਕਾਂ ਦੇ ਲਈ ਫ੍ਰੀ ਜਿਹੜਾ ਆ ਉਹ ਸ਼ੁਰੂ ਕਰਤਾ ਅੱਜ ਉਹਨਾਂ ਨੇ ਐਲਾਨ ਜਿਹੜਾ ਉਹ ਕਰਤਾ ਹੈ, ਕਹਿੰਦੇ ਵੀ ਵਰਤੋ ਜੀ।
ਦੇਖੋ ਜੀ, ਜਿਸ ਤਰੀਕੇ ਦੇ ਨਾਲ ਗੂਗਲ ਦਾ ਸਰਚ ਇੰਜਨ ਮਸ਼ਹੂਰ ਆ, ਤੇ ਹੁਣ AI ਦੇ ਵਿੱਚ ਚੈਟਬੋਟ ਦੇ ਵਿੱਚ ਚੈਟ GPT ਮਸ਼ਹੂਰ ਆ, ਤੇ ਗੂਗਲ ਵਾਲੇ ਆਪਣੇ ਆਪ ਨੂੰ ਹੁਣ ਜੈਮਨੀ ਅਜੇ ਹਾਲ ਦੀ ਘੜੀ ਪਿੱਛੇ ਜਿਹੜੇ ਉਹ ਨਜ਼ਰ ਆ ਰਹੇ ਆ। ਲੋਕਾਂ ਦੇ ਜ਼ੁਬਾਨਾਂ ਦੇ ਉੱਤੇ ਉਹ ਨਾਮ ਜਿਹੜੇ ਉਹ ਇਸ ਟਾਈਮ ਚੜ ਚੁੱਕੇ ਹੈਗੇ ਆ ਜੀ। ਹਾਂਜੀ, ਚੈਟ GPT ਵਿੱਚ ਵੀ ਤੁਸੀਂ ਦੇਖਿਆ ਹੋਣਾ ਨਾ, ਇਹਨਾਂ ਰੈਗੂਲਰ ਗੱਲਾਂ ਦੇ ਵਿੱਚ ਪਿੱਛੇ ਚੈਟ GPT ਦੀ ਸਰਵਿਸਿਜ਼ ਸਲੋ ਹੋਈਆਂ, ਕਈ ਜਗ੍ਹਾ ਤੇ ਡਾਊਨ ਹੋਈਆਂ। ਉਹਦੇ ਵਿੱਚ ਨਾ ਇੱਕ ਵਾਇਰਲ ਟ੍ਰੈਂਡ ਚੱਲਿਆ, ਗਿਬਲੀ ਸਟਾਈਲ AI ਇਮੇजेस। ਹਾਂ ਕਾਰਟੂਨ ਜਿਹਾ ਕੁਛ ਜਿਹੜਾ ਦਿਨਾਂ ਦੇ ਬਣਾ ਕੇ ਵਿੱਚ, ਥੋੜਾ ਜਿਹੜਾ ਤੇ ਉਹਦੇ ਵਿੱਚ ਜਦੋਂ ਡਾਊਨ ਹੋਇਆ ਤੇ ਇਹਨਾਂ ਜਿਹੜੇ CEO ਆ, ਉਹ ਕਹਿੰਦੇ ਨਹੀਂ ਯਾਰ, ਸਾਨੂੰ ਵੀ ਤਾਂ ਥੋੜੀ ਜਿਹੀ ਰੈਸਟ ਚਾਹੀਦੀ ਹੈ ਮਖੌਲ ਦੇ ਤੌਰ ਦੇ ਉੱਤੇ। ਸੋ ਕਹਿਣ ਦਾ ਮਤਲਬ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਚੈਟ GPT ਉਹ ਸਰਚ ਨੂੰ ਟੇਕ ਓਵਰ ਕਰ ਰਹੀ ਆ, ਯੂਜੇਜ ਵੱਧ ਰਹੀ ਆ, ਤੇ ਉਹਦੇ ਕਰਕੇ ਜਿਹੜਾ ਗੂਗਲ ਦਾ ਬ੍ਰੈਡ ਐਂਡ ਬਟਰ ਆ ਗੂਗਲ ਸਰਚ, ਉਹਦੇ ਉੱਤੇ ਇੰਪੈਕਟ ਪਿਆ ਵਾ। ਤੇ ਉਹਨਾਂ ਜਿਹੜਾ ਸ਼ਾਇਦ ਡਿਸੀਜਨ ਲਿਆ ਕਿ ਜਿਹੜਾ ਸਾਡੀ ਮੋਸਟ ਇੰਟੈਲੀਜੈਂਟ AI ਮਾਡਲ ਜੈਮਿਨਾਈ 2.5 ਨੂੰ ਮੰਨਿਆ ਜਾ ਰਿਹਾ, ਉਹ ਹੁਣ ਪਬਲਿਕ ਤੇ ਯੂਜ਼ ਕਰਨ ਦੇ ਲਈ ਬਿਲਕੁਲ ਫ੍ਰੀ ਆ। ਭਾਈ ਸਾਡੇ ਤੋਂ ਦੂਰ ਨਾ ਜਾਓ, ਚੈਟ GPT ਤੇ ਸਰਚ ਨਾ ਕਰੋ, ਸਾਡੇ ਤੇ ਸਰਚ ਰੱਖੋ, ਅਸੀਂ ਤੁਹਾਨੂੰ ਇੰਟੈਲੀਜੈਂਟ ਇੰਜਨ ਜਿਹੜਾ ਉਹ ਦਵਾਂਗੇ। ਸਹੀ ਗੱਲ ਆ। ਪਰਪਲੈਕਸਿਟੀ ਨੇ ਵੀ ਗਾਹ ਪਾ ਰੱਖਿਆ ਸੀਗਾ। ਜੀ, ਸੋ ਇਹ ਦੇਖੋ ਵੀ ਤੁਹਾਡੇ ਲਈ ਕਿੰਨਾ ਕੁਝ ਫ੍ਰੀ AI ਦੇ ਟੂਲਸ ਅਵੇਲੇਬਲ ਹੋ ਰਹੇ ਆ, ਤੁਸੀਂ ਇਹਨੂੰ ਕਿੱਦਾਂ ਵਰਤਣਾ ਹੈ ਹੁਣ ਤੁਸੀਂ ਦੇਖਣਾ। ਇਹ ਜਿਹੜੀ ਇਹ ਗੱਲ ਆ। ਸੋ ਬੈਨੀਫਿਟਸ ਜਿਹੜੇ ਤੁਸੀਂ ਲੈਣ ਦੇ ਲਈ ਰੈਡੀ ਰਹੋ। ਕੋਈ ਮਿਹਨਤ ਕਰਨੀ ਪੈਣੀ ਹੈ ਥੋੜੀ ਜਿਹੀ, ਥੋੜਾ ਟਾਈਮ ਫੋਕਸ ਕਰੋ ਇਹਦੇ ਤੇ ਵਧੀਆ ਚੀਜ਼ ਜਿਹੜੀ ਇਸ ਦੇ ਵੱਲ ਵਧੀਆ। ਹਰਵਿੰਦਰ, ਬਹੁਤ ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।